ਸੁਪਰੀਮ ਕੋਰਟ ਦਾ ਵੱਡਾ ਫੈਸਲਾ। ਅੱਜ ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਆਇਆ, ਇਹ ਮੇਰੇ ਖਿਆਲ ਦੇ ਨਾਲ ਕਾਫੀ ਜ਼ਿਆਦਾ ਅਗਾਂਹ ਐਜੂਕੇਸ਼ਨਾਂ ਨੂੰ ਪ੍ਰਭਾਵਿਤ ਕਰੇਗਾ। ਸੋ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਉਹ ਸ਼ਾਹੀਨ ਬਾਗ ਦਾ ਜਿਹੜਾ ਮੋਰਚਾ ਸੀ ਉਸ ਸੁਣਵਾਈ ਦੇ ਮੁਤਲਕ ਆਇਆ, ਕਿਉਂਕਿ ਉਹਦੀ ਸੁਣਵਾਈ ਜਿਹੜੀ ਆ ਹੋਈ ਆ। ਹੁਣ ਇਸ ਚੀਜ਼ ਨੂੰ ਤੁਸੀਂ ਥੋੜਾ ਜਿਹਾ ਦੇਖ ਸਕਦੇ ਹੋ ਇਸ ਨਜ਼ਰੀਏ ਦੇ ਨਾਲ, ਇਸ ਪੁਆਇੰਟ ਆਫ ਵਿਊ ਦੇ ਨਾਲ ਕਿ ਸ਼ਾਹੀਨ ਮੋਰਚਾ ਤੇ ਮਾਰਚ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਕਹਿੰਦੇ ਕਿ ਖਤਮ ਹੋ ਗਿਆ, ਕਿਉਂਕਿ ਜ਼ਰਾ ਜੀ ਗੱਲ ਆ ਕਿ ਜਦੋਂ ਲੋਕਡਾਊਨ ਲੱਗਿਆ ਪੂਰੇ ਭਾਰਤ ਦੇ ਵਿੱਚ ਤੇ ਅਫਰਾ ਤਫਰੀ ਮਚ ਗਈ ਸੀਗੀ, ਕੋਈ ਤਰਥੱਲੀ ਮਚ ਗਈ ਮੁਲਕ ਦੇ ਵਿੱਚ ਤੇ ਰੋਜੀ ਰੋਟੀ ਇੱਕ ਮਸਲਾ ਬਣ ਗਿਆ। ਤਾਂ ਉਸ ਵਕਤ ਸਾਰੇ ਐਜੂਕੇਸ਼ਨ ਜਿਹੜੇ ਆ ਉਹ ਇੱਕ ਵਾਰੀ ਮੁਲਕ ਵੀ ਹੋ ਗਏ ਸਨ। ਤਾਂ ਇਹ ਸੁਣਵਾਈ ਨਿਕਲੀ ਆ ਉਸ ਵੇਲੇ ਜਦੋਂ ਇੱਕ ਬਹੁਤ ਵੱਡਾ ਐਜੂਕੇਸ਼ਨ ਜਿਹੜਾ ਉਹ ਵਿਆਪਕਤਾ ਫੜਦਾ ਪਿਆ, ਉਹਦਾ ਜਾਨੀ ਪਸਾਰ ਹੁੰਦਾ ਪਿਆ। ਠੀਕ ਉਸ ਵੇਲੇ ਇਹ ਫੈਸਲਾ ਹੁੰਦਾ ਤਾਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਆਪਾਂ ਦੇਖ ਸਕਦੇ ਹਾਂ ਇਸ ਪੁਆਇੰਟ ਆਫ ਵਿਊ ਤੋਂ ਕਿ ਇਹ ਨਾ ਸਿਰਫ ਇੱਕ ਜਿੱਦਾਂ ਕਹਿ ਲਈਏ ਟਾਈਮਿੰਗ ਤਾਂ ਹੈ ਹੀ ਹੈ, ਉਹ ਤਾਂ ਮਾਇਨਾ ਰੱਖਦੀ ਹੈ, ਬਲਕਿ ਨਾਲ ਦੂਸਰਾ ਪੱਖ ਇਹ ਹੈ ਕਹਾਣੀ ਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਐਜੂਕੇਸ਼ਨ ਚੱਲਦੇ ਪਏ ਆ ਉਹਨਾਂ ਤੇ ਪ੍ਰਭਾਵ ਪਵੇਗਾ। ਕਿਸ ਤਰ੍ਹਾਂ ਪਏਗਾ? ਕਿਉਂਕਿ ਸੁਪਰੀਮ ਕੋਰਟ ਨੇ ਸਿੱਧੇ ਅੱਖਰਾਂ 'ਚ ਆਖਿਆ, ਉਹਨਾਂ ਨੇ ਆਖਿਆ ਕਿ ਦੇਖੋ ਠੀਕ ਆ ਕਿ ਜਿਹੜੇ ਤੁਹਾਡੇ ਹੱਕ ਆ ਪ੍ਰੋਟੈਕਟ ਕਰਨ ਦੇ ਉਹ ਤੇ ਰੱਖਣੀਆਂ, ਪਰ ਇੱਕ ਹੱਦ ਵੀ ਆ। ਇਹ ਨਹੀਂ ਹੈ ਕਿ ਤੁਹਾਡੇ ਦਿਲ ਦੇ ਵਿੱਚ ਜੋ ਵੀ ਆਈ ਜਾਏ ਤਾਂ ਤੁਸੀਂ ਕਰੀ ਚੱਲੋ, ਕਿ ਨਹੀਂ ਜੀ ਇਹ ਤਾਂ ਸਾਡੀ ਪ੍ਰੋਟੈਸਟ ਕਰਨ ਦੀ ਆਜ਼ਾਦੀ ਆ। ਤਾਂ ਉਹਨਾਂ ਨੇ ਕਿਹਾ ਕਿ ਦੇਖੋ ਤੁਸੀਂ ਅਣਮਿੱਥੇ ਸਮੇਂ ਵਾਸਤੇ ਕਿਸੇ ਵੀ ਪਬਲਿਕ ਪਲੇਸ ਤੇ ਧਰਨਾ ਨਹੀਂ ਦੇ ਸਕਦੇ, ਮਤਲਬ ਉਸ ਜਗ੍ਹਾ ਨੂੰ ਤੁਸੀਂ ਘੇਰ ਕੇ ਨਹੀਂ ਰੱਖ ਸਕਦੇ। ਤਾਂ ਇਹਦਾ ਸਾਫ਼ ਅਰਥ ਜਿਹੜਾ ਨਿਕਲਦਾ ਉਹ ਇਹੋ ਆ ਕਿ ਇਹ ਜਿਹੜਾ ਫੈਸਲਾ ਆ ਜੇ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋ ਜਾਂਦਾ ਤਾਂ ਫਿਰ ਜਿੱਥੇ ਜਿੱਥੇ ਵੀ ਐਜੂਕੇਸ਼ਨ ਚੱਲਦੇ ਆ, ਜੇ ਉਹ ਪਬਲਿਕ ਪਲੇਸ ਤੇ ਚੱਲ ਰਹੇ ਨਾ, ਤੇ ਫਿਰ ਜਿਹੜੀ ਉੱਥੋਂ ਦੀ ਲੋਕਲ ਸਰਕਾਰ ਹੈ, ਹੁਣ ਸੋਚ ਕੇ ਦੇਖੋ ਨਾ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਕੱਲ ਤੱਕ ਬੇਫਿਕਰੇ ਹਮ ਕਰਦਾ ਫਿਰਦਾ ਸੀਗਾ, ਉਹ ਅੱਜ ਕਿਤੇ ਨਾ ਕਿਤੇ ਇਹ ਮੰਨ ਲਓ ਇਸ ਰੂਲਿੰਗ ਨੂੰ ਦੇਖ ਲੈਂਦੇ ਆਪਾਂ, ਤਾਂ ਜੇ ਮੰਨ ਲਓ ਕੱਲ ਨੂੰ ਕੋਈ ਕੰਪਲੇਂਟ ਪਾ ਦਿੰਦਾ, ਇਹ ਨਹੀਂ ਉਠਾਉਂਦੇ, ਉਹਨਾਂ ਨੂੰ ਨਹੀਂ ਕਰਦੇ, ਜਿੱਥੇ ਵੀ ਪਬਲਿਕ ਪਲੇਸ ਤੇ ਕੋਈ ਵੀ ਪ੍ਰੋਟੈਸਟਰ ਬੈਠਾ ਉਹਨੂੰ ਨਹੀਂ ਉਠਾਉਂਦੇ, ਤਾਂ ਉੱਥੇ ਫਿਰ ਜਾ ਕੇ ਮਾਮਲਾ ਅਦਾਲਤੀ ਅਵੱਗਿਆ ਦਾ ਬਣ ਜਾਏਗਾ। ਤਾਂ ਇਹ ਵੀ ਇੱਕ ਜਿਹੜੀ ਚੀਜ਼ ਵੇਖਣ ਵਾਲੀ ਆ, ਬਹੁਤ ਵੇਖਣ ਵਾਲੀ ਹੋਏਗੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਆ ਉਹ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸੌਫਟ ਕਾਰਨਰ ਨਰਮ ਗੋਸ਼ਾ ਰੱਖ ਕੇ ਚੱਲ ਰਿਹਾ ਸੀਗਾ ਕਿ ਚਲੋ ਆਪਣਾ ਕੀ ਲੈਂਦੇ ਆ, ਅਸਲ ਦੇ ਵਿੱਚ ਭੰਡੀ ਪ੍ਰਚਾਰ ਤੇ ਉਹਨਾਂ ਦਾ ਹੋਈ ਜਾਂਦਾ। ਪਰ ਹੁਣ ਸਥਿਤੀ ਬਦਲ ਜਾਏਗੀ, ਕਾਫੀ ਵੱਡਾ ਫੈਸਲਾ ਆਇਆ। ਤਾਂ ਇਹ ਮਾਮਲਾ ਜਿਹੜਾ ਉਹ ਤਾਂ ਕਰਕੇ ਕੋਰਟ ਦੇ ਵਿੱਚ ਗਿਆ ਸੀਗਾ ਕਿਉਂਕਿ CAA ਤੇ NRC ਦੇ ਕਰੀਬ ਦੱਸਦੇ ਕਿ 100 ਦਿਨਾਂ ਤੱਕ ਪ੍ਰਦਰਸ਼ਨ ਚੱਲੇ ਸਨ ਸ਼ਹੀਨ ਬਾਗ ਦੇ ਵਿੱਚ। ਤਾਂ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਇਹ ਹੁਣ ਜੇ ਕਿਸੇ ਵੀ ਪਟੀਸ਼ਨ ਨੂੰ ਆਪਾਂ ਦੇਖੀਏ, ਜਦੋਂ ਕੋਈ ਵੀ ਇਸ ਤਰ੍ਹਾਂ ਕੋਰਟ ਦੇ ਵਿੱਚ ਜਾਂਦੀ ਹੈ ਪਟੀਸ਼ਨ ਲੈ ਕੇ, ਤਾਂ ਸਭ ਤੋਂ ਪਹਿਲਾਂ ਸ਼ਾਇਦ ਕੋਰਟ ਇਹੀ ਕਹੇਗਾ ਕਿ ਭਾਈ ਤੁਸੀਂ ਕਿਸੇ ਵੀ ਪਬਲਿਕ ਪਲੇਸ ਤੇ ਨਹੀਂ ਬੈਠ ਸਕਦੇ। ਤੁਸੀਂ ਸਮਝ ਕੇ ਨਾ ਕਿ ਮੰਨ ਲਓ ਕੱਲ੍ਹ ਨੂੰ ਚਾਹੇ ਕੋਈ ਹੋਰ ਜਾਂਦਾ ਪੰਜਾਬ ਦੇ ਵਿੱਚੋਂ ਹਾਈ ਕੋਰਟ 'ਚ ਜਾਂਦਾ ਜਾਂ ਸੁਪਰੀਮ ਕੋਰਟ 'ਚ ਜਾਂਦਾ, ਤਾਂ ਉੱਥੇ ਅਦਾਲਤ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛੇਗੀ ਕਿ ਹਾਂ ਭਾਈ ਕਿੱਥੇ ਬੈਠੇ ਹੋ ਔਰ ਕਿੰਨੇ ਸਮੇਂ ਤੋਂ ਬੈਠੇ। ਤਾਂ ਉੱਥੇ ਫਿਰ ਇਹ ਇੱਕ ਘੁੰਡੀ ਫਸ ਜੂਗੀ ਕਿ ਹਾਂ ਭਾਈ ਪਹਿਲਾਂ ਤੁਸੀਂ ਇਸ ਤਰ੍ਹਾਂ ਕਰੋ ਕਿ ਉਹ ਪਬਲਿਕ ਪਲੇਸ ਖਾਲੀ ਕਰੋ, ਉਸ ਤੋਂ ਬਾਅਦ ਫਿਰ ਤੁਸੀਂ ਇੱਥੇ ਆ ਗਏ ਚਾਰਾ ਕਰਨ ਵਾਸਤੇ ਫਿਰ ਦੇਖਾਂਗੇ। ਇਹ ਮਸਲਾ ਕਾਫੀ ਗੰਭੀਰ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਦੇਖੋ ਇਹਦਾ ਪੰਜਾਬ ਦੇ ਵਿੱਚ ਕੋਈ ਅਸਰ ਪੈਂਦਾ ਜਾਂ ਨਹੀਂ ਪੈਂਦਾ, ਪਰ ਮੇਰੇ ਖਿਆਲ ਦੇ ਨਾਲ ਜ਼ਰੂਰ ਪਵੇਗਾ, ਕਿਉਂਕਿ ਕੇਂਦਰ ਸਰਕਾਰ ਪਲ ਦਰ ਪਲ ਪੰਜਾਬ ਤੇ ਨਿਗਾਹ ਰੱਖੀ ਬੈਠੀ ਆ, ਨਜ਼ਰ ਗੜਾਈ ਬੈਠੀ ਆ। ਤਾਂ ਉਹ ਕੁਛ ਨਾ ਕੁਛ ਐਸਾ ਵੈਸਾ ਜ਼ਰੂਰ ਕਰੇਗੀ, ਕਿਉਂਕਿ ਉਹਨਾਂ ਨੂੰ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਡਾਇਰੈਕਟਲੀ ਸਖਤਾਈ ਨਹੀਂ ਜੇ ਕਰ ਸਕਦਾ। ਜੀ ਜੀ। ਤੇ ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਕਹਿੰਦੇ ਕੇਂਦਰ ਵੱਲੋਂ ਜਥੇਬੰਦੀਆਂ ਦੇ ਨਾਲ ਸੱਦੀ ਬੈਠਕ ਵਿੱਚ ਨਹੀਂ ਜਾਵਾਂਗੇ, ਕਿਸਾਨਾਂ ਨੇ ਆਖਿਆ। ਨਹੀਂ ਦੇਖੋ, ਉਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਨਾ ਕਿ ਜੇ ਆਪਾਂ ਉਸ ਸਾਰੇ ਸੱਦੇ ਪੱਤਰ ਨੂੰ ਵੇਖੀਏ, ਇੱਕ ਤਾਂ ਹੁੰਦਾ ਨਾ ਕਿ ਜਿਵੇਂ ਆਪਾਂ ਕਾਰਡ ਘੱਲਦੇ ਆ, ਬੜਾ ਮਾਣ ਇੱਜ਼ਤ ਕਰਦੇ ਆ ਕਿਸੇ ਦਾ ਕਿ ਸਾਡੇ ਯਾਰ ਖੁਸ਼ੀ ਦੇ ਵਿੱਚ ਕੋਈ ਸ਼ਰੀਕ ਹੋਣਾ, ਤੇ ਐ ਸੱਦਾ ਪੱਤਰ ਪੂਰਾ ਸ਼ਿੰਗਾਰ ਕੇ ਘੱਲਦੇ ਆ। ਇੱਕ ਹੁੰਦਾ ਕਿ ਐਵੇਂ ਬੰਦਾ ਤੁਰਿਆ ਜਾ ਬੰਦਾ ਕਹਿ ਜਾਂਦਾ ਯਾਰ ਫਲਾਣੇ ਦਿਨ ਜੇ ਵਿਹਲਾ ਹੋਇਆ ਤੇ ਆਈ ਆ। ਬਹੁਤ ਚੀਜ਼ਾਂ 'ਚ ਫਰਕ ਆ ਨਾ, ਬਹੁਤ ਚੀਜ਼ਾਂ 'ਚ ਬਹੁਤ ਫਰਕ ਆ, ਕਿਉਂਕਿ ਜੇ ਤੁਸੀਂ ਉਹਦਾ ਮਜ਼ਮੂਨ ਪੜ੍ਹੋਗੇ, ਜਿਹੜਾ ਈਮੇਲ ਆ ਉਹ ਮੇਰੇ ਕੋਲ ਪਿਆ ਸੀਗਾ, ਕੱਲ੍ਹ ਹੀ ਈਮੇਲ ਆ ਗਿਆ ਸੀਗਾ, ਤਾਂ ਉਸ ਈਮੇਲ ਦੇ ਵਿੱਚ ਪਹਿਲੀ ਗੱਲ ਜਿਹੜੀ ਲਿਖੀ ਆ ਉਹ
ਇਹੋ ਲਿਖੀ ਆ। ਫੈਕਟਰੀ ਪੱਧਰ ਦੇ ਅਫਸਰ ਨੇ ਉਹ ਈਮੇਲ ਕੀਤਾ, ਔਰ ਕੀਤਾ ਕਿਹਨੂੰ ਹੈ ਕਿ 5-7 ਵੱਡੇ ਲੀਡਰਾਂ ਨੂੰ ਕਰ ਦਿੱਤਾ। ਹੁਣ 30 ਜਥੇਬੰਦੀਆਂ ਨੇ। ਵੈਸੇ ਇਹ ਵੇਖਣ ਵਾਲੀ ਗੱਲ ਹੈ ਕਿ 22 ਸਾਡੇ ਜ਼ਿਲ੍ਹੇ ਆ, 30 ਸਾਡੀਆਂ ਜਥੇਬੰਦੀਆਂ, ਇੱਕ ਨੂੰ ਤਾਂ ਅਸੀਂ ਗਿਣਨਾ ਹੀ ਨਹੀਂ ਹੈ। ਜੀ ਹੁਣ 30 ਜਥੇਬੰਦੀਆਂ। ਤਾਂ ਕਹਿਣ ਦਾ ਭਾਵ ਇਹੋ ਆ ਕਿ ਦੇਖੋ, ਗੱਲ ਇਹ ਆ ਕਿ ਉਹਨਾਂ ਨੇ ਜਿਹੜੀ ਉੱਥੇ ਤੁਹਾਨੂੰ ਇੱਕ ਤਰ੍ਹਾਂ ਨਾਲ ਕਹੀਏ ਕਿ ਚਿੱਠੀ ਘੱਲੀ ਹੈ, ਚਿੱਠੀ ਦੇ ਵਿੱਚ ਜੋ ਗੱਲਬਾਤ ਆ ਉਹ ਹੀ ਸਾਫ਼ ਕਰ ਦਿੱਤੀ ਕਿ ਤੁਹਾਡੇ ਤੋਂ ਕੀ ਚਾਹੁੰਦੇ ਆ। ਹੁਣ ਉਹਨਾਂ ਨੇ ਕੀ ਲਿਖਿਆ ਸੀਗਾ ਵਿੱਚ, ਮੈਂ ਸੰਖੇਪ ਦੇ ਵਿੱਚ ਦੱਸ ਦੇਣਾ। ਉਹ ਕਹਿੰਦੇ ਆ ਕਿ ਤੁਸੀਂ ਇੱਥੇ ਆਓ, ਗੱਲਬਾਤ ਕਰਦੇ ਹਾਂ, ਤੁਹਾਡੇ ਭੁਲੇਖੇ ਦੂਰ ਕਰਦੇ ਹਾਂ, ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਇਹ ਬਿੱਲ ਹੈ ਜਿਹੜਾ ਉਹਦਾ ਲਾਗੂ ਹੋਣਾ, ਇਹਦੇ ਵਿੱਚ ਕੀ ਵਿਸ਼ੇਸ਼ਤਾਵਾਂ ਨੇ। ਮਤਲਬ ਕਿ ਜੋ ਗੱਲ ਜਿਹੜੀ ਸਾਰੇ ਪੰਜਾਬ ਦੇ ਬੱਚੇ ਨੂੰ ਪਤਾ ਆ, ਜਿਹੜੇ ਇਹਨਾਂ ਦੇ ਆਪਣੇ ਭਾਰਤੀ ਜਨਤਾ ਪਾਰਟੀ ਵਾਲੇ ਸਮਝਾਉਣ ਲੱਗੇ ਹੋਏ ਆ ਪੰਜਾਬ ਦੇ ਵਿੱਚ, ਤੇ ਲੋਕ ਉਹਨਾਂ ਕੋਲ ਸਮਝ ਕੇ ਰਾਜੀ ਆ ਨਹੀਂ, ਉਹੀ ਗੱਲ ਦਿੱਲੀ ਦੇ ਵਿੱਚ ਜਾ ਕੇ ਉਹਨਾਂ ਤੋਂ ਸੁਣੀ ਤਾਂ ਫਿਰ ਫਾਇਦਾ ਕੀ ਆ। ਤੇ ਉਹਦੇ ਨਾਲ ਚੰਗਾ ਦਿੱਲੀ ਤੋਂ ਫਲੋਰ ਜਾ ਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਗੱਲ ਜਾ ਕੇ ਕਿ ਹਾਂ ਭਾਈ ਦੱਸੋ। ਦੂਜੀ ਗੱਲ ਇਹ ਆ ਕਿ ਫੈਕਟਰੀ ਪੱਧਰ ਅਫਸਰ ਨੇ ਉਹ ਈਮੇਲ ਕੀਤਾ ਸੀਗਾ। ਇਹਨਾਂ ਦੀ ਮੰਗ ਕੀ ਆ ਜਥੇਬੰਦੀਆਂ ਦੀ? ਉਹ ਕਹਿੰਦੇ ਆ ਕਿ ਘੱਟੋ ਘੱਟ ਮੰਤਰੀ ਤਾਂ ਹੋਵੇ ਨਾ। ਅਸੀਂ ਖੇਤੀ ਮੰਤਰੀ ਦੇ ਨਾਲ ਗੱਲ ਕਰਦੇ, ਫੈਕਟਰੀ ਕੀ ਕਰੂਗਾ ਉੱਥੇ? ਦੂਜੇ ਪਾਸੇ ਉਹ ਕਹਿੰਦੇ ਕਿ ਜੇ ਗੱਲ ਕਰਨੀ ਹੈ ਤਾਂ ਫਿਰ ਪ੍ਰਧਾਨ ਮੰਤਰੀ ਆ ਕੇ ਮੈਦਾਨ ਦੇ ਵਿੱਚ ਉਹਦੇ ਨਾਲ ਗੱਲ ਕਰ ਦਿੰਦੇ ਆ। ਸੋ ਇਸ ਕਰਕੇ ਇਹ ਜਿਹੜੀਆਂ 31 ਸੰਘਰਸ਼ੀ ਕਿਸਾਨ ਜਥੇਬੰਦੀਆਂ ਸੀ, ਉਹਨਾਂ ਦੇ ਵਿੱਚ ਇੱਕ ਲੱਖੋਵਾਲ ਜਥੇਬੰਦੀ ਨੂੰ ਮਾਈਨਸ ਕਰਦੇ 30 ਰਹਿ ਗਈਆਂ ਸੀ। 30 ਦੇ ਵਿੱਚੋਂ ਸਾਰੀਆਂ ਦੀਆਂ ਸਾਰੀਆਂ ਅੱਜ ਇਹ ਇਕੱਠੀਆਂ ਹੋਈਆਂ ਸੀ ਚੰਡੀਗੜ੍ਹ ਦੇ ਵਿੱਚ। ਇਹਨਾਂ ਨੇ ਇੱਕ ਤੇ ਇਹ ਜਿਹੜਾ ਸੱਦਾ ਸੀਗਾ ਉਹ ਰੱਦ ਕਰ ਦਿੱਤਾ। ਵੱਡਾ ਫੈਸਲਾ ਦੂਜਾ ਜਿਹੜਾ ਲਿਆ ਉਹ ਇਹ ਆ ਕਿ ਹਰਿਆਣਾ ਦੇ ਜਿਹੜੇ ਕਿਸਾਨ ਆ, ਇਹਨਾਂ ਤੇ ਕੱਲ੍ਹ ਲਾਠੀਚਾਰਜ ਹੋਇਆ ਸੀ, ਜਿਹਨਾਂ ਦੀ ਆਪਾਂ ਗੱਲ ਕੀਤੀ ਆ, ਕਿ ਉਹਨਾਂ ਦੇ ਵਿਰੋਧ ਦੇ ਵਿੱਚ ਜੋ ਲਾਠੀਚਾਰਜ ਹੋਇਆ, ਤਾਂ ਉਹਨਾਂ ਦੇ ਚੀਜ਼ਾਂ ਦੇ ਵਿਰੋਧ ਦੇ ਵਿੱਚ 9 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪੰਜਾਬ 'ਚ ਰੋਸ ਪ੍ਰਦਰਸ਼ਨ ਲਈ ਚੱਕਾ ਜਾਮ ਕੀਤਾ ਜਾਊਗਾ। ਮਤਲਬ ਕਿ ਸੜਕੀ ਆਵਾਜਾਈ ਵਾਸਤੇ ਆ। ਤੇ ਜਿਹੜਾ ਰੇਲਵੇ ਟਰੈਕ ਤੇ ਚੱਲਦਾ ਪਿਆ ਇੱਕ ਇਹਨਾਂ ਦਾ ਪ੍ਰਦਰਸ਼ਨ, ਉਹ ਨਿਰੰਤਰ ਜਾਰੀ ਰਹੂਗਾ। ਉਹਦੇ ਵਿੱਚ ਕੋਈ ਵੀ ਢਿੱਲ ਨਹੀਂ ਦਿੱਤੀ ਜਾਊਗੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੇਨਤੀ ਕੀਤੀ ਸੀ। ਤਾਂ ਦੂਜੇ ਪਾਸੇ ਜੇ ਦੇਖੀਏ ਤਾਂ ਇਹਨਾਂ ਦਾ ਇੱਕ ਹੋਰ ਵੀ ਇੱਕ ਚੈਲੰਜ ਆ ਗਿਆ। ਉਹ ਇਹ ਆ, ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਨੇ ਆਖਿਆ ਕਿ 1 ਹਫ਼ਤੇ ਦੇ ਅੰਦਰ ਅੰਦਰ ਇਜਲਾਸ ਸੱਦ ਕੇ ਕਾਨੂੰਨ ਰੱਦ ਕਰ ਦਿਓ, ਉਹਦੇ ਪਿੰਡਾਂ 'ਚ ਤੁਹਾਨੂੰ ਵੀ ਨਹੀਂ ਵੜਨ ਦੇਣਾ, ਔਖਿਆਂ ਕਰਾਂਗੇ ਅਸੀਂ, ਔਖਿਆਂ ਤੁਹਾਨੂੰ। ਸੋ ਇਹ ਇੱਕ ਚੇਤਾਵਨੀ ਹੈ, ਜਿੱਦਾਂ ਕਹਿ ਲਓ ਧਮਕੀ ਪੱਤਰ ਲਾ ਦਿੱਤਾ ਉਹਨਾਂ ਨੇ ਕਿ ਹਾਂ, ਜੇ ਤੁਸੀਂ ਪਿੰਡਾਂ 'ਚ ਵੜਨਾ, ਸਾਡੇ ਗੁੱਸੇ ਤੋਂ ਬਚਣਾ ਤਾਂ ਫਿਰ ਸਾਡੇ ਹਿਸਾਬ ਦੇ ਨਾਲ ਕੈਪਟਨ ਸਾਹਿਬ ਨੂੰ ਮੋਹਰ ਲਾ ਦੇ ਸਕਦੇ। ਹੁਣ ਅੱਗੇ ਜੇ ਆਪਾਂ ਦੇਖੀਏ ਕੈਪਟਨ ਅਮਰਿੰਦਰ ਸਿੰਘ ਕੀ ਪ੍ਰਤੀਕਰਮ ਪ੍ਰਗਟਾਉਂਦੇ ਆ, ਤਾਂ ਉਹਨਾਂ ਨੇ ਬਿੰਦ ਨਹੀਂ ਲਾਇਆ, ਝੱਟ ਨਹੀਂ ਲਾਇਆ, ਇਹ ਆਖ ਸੁਣਾਇਆ ਕਿ ਦੇਖੋ ਇਸ ਤਰ੍ਹਾਂ ਨਹੀਂ ਹੋ ਸਕਦਾ। ਮਤਲਬ ਕਿ ਜਦ ਤੱਕ ਕਰੋਨਾ ਜਿਹੜਾ ਸਲੋ ਨਹੀਂ ਹੁੰਦਾ, ਹੁਣ ਇਹ ਦਫਾ ਹੋਣਾ ਕਰੋਨਾ ਪਤਾ ਨਹੀਂ ਕਿਹੋ ਜਿਹਾ ਕਿ ਜਿਹੜੇ ਇਹਨਾਂ ਦੇ ਟਰੈਕਟਰਾਂ ਦੇ ਸਲੈਂਸਰ ਜੋ ਨਿਕਲਦਾ ਧੂੰਆਂ ਉਹਦੇ ਨਾਲ ਤੇ ਭੱਜ ਜਾਂਦਾ ਹੈ ਨਾ। ਤੇ ਦੂਸਰੇ ਪਾਸੇ ਜੇ ਮੰਨ ਲਓ ਕਿਸਾਨ ਆਪਣੇ ਹੱਕ ਹਕੂਕ ਮੰਗਦੇ ਆ ਕਿ ਕਹਿੰਦੇ ਆ ਕਿ ਕਰੋਨਾ ਦੇ ਮੱਠਾ ਪੈ ਲੈਣ ਦਿਓ, ਕਰੋਨਾ ਤੇ ਮੱਠਾ ਪੈ ਗਿਆ। ਜੇ ਹੁਣ ਤੁਸੀਂ ਵੇਖੋ ਅੱਜ ਦੀ ਡੇਟ ਦੇ ਵਿੱਚ ਆਪਾਂ ਦੇਖਦੇ ਰਹੇ 2500-2600 ਕੇਸ ਆਉਂਦਾ ਰਿਹਾ ਪੰਜਾਬ ਦੇ ਵਿੱਚ, ਪਰ ਹੁਣ 1000-1100 ਆ। ਤੇ ਜੇ ਤੁਸੀਂ ਕੋਈ ਚਾਲ ਕਰਨੀ ਆ, ਹੁਣ ਦੇਖੋ ਸਾਰਾ ਪੰਜਾਬ ਸੜਕਾਂ ਤੇ ਆ ਗਿਆ ਤਾਂ ਕਰੋਨਾ ਘੱਟ ਗਿਆ। ਤੇ ਜੇ ਸਾਰੇ ਪੰਜਾਬ ਨੂੰ ਸੜਕਾਂ ਤੋਂ ਢੱਕ ਕੇ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਡੱਕਣਾ ਹੋਵੇ ਤੇ ਫਿਰ ਤੁਸੀਂ ਵਧਾ ਦਿਓਗੇ ਕਰੋਨਾ, ਕਿਉਂਕਿ ਹੁਣ ਕਰੋਨਾ ਤੇ ਤੁਹਾਡੀ ਮੁੱਠੀ 'ਚ ਆ ਨਾ। ਕਰੋਨਾ ਤੇ ਜਿਹੜਾ ਵਿਚਾਰਾ ਉਹ ਡਰੋ ਨਾ ਬਣਿਆ ਪਿਆ ਨਾ, ਉਹ ਕਹਿੰਦਾ ਮੇਰੇ ਤੋਂ ਨਾ ਡਰੋ, ਪਰ ਤੁਸੀਂ ਉਹਨੂੰ ਵਰਤ ਸਕਦੇ ਹੋ ਅੰਕੜਿਆਂ ਦੇ ਲਿਹਾਜ਼। ਇਹ ਮੇਰੀ ਆਪਣੀ ਆਬਜ਼ਰਵੇਸ਼ਨ ਆ ਕਿ ਜੇ ਸਰਕਾਰ ਚਾਹੇ ਤਾਂ ਇੱਕ ਹਵਾ ਕ੍ਰੀਏਟ ਕਰ ਸਕਦੀ ਆ, ਇੱਕ ਡਰ ਕ੍ਰੀਏਟ ਕਰ ਸਕਦੀ ਹੈ, ਕਿਉਂਕਿ ਅੰਕੜੇਬਾਜ਼ੀ ਆ। ਕਿਉਂਕਿ ਇਹ ਬੜੀ ਇੱਕ ਵਿਚਿੱਤਰ ਜੀ ਗੱਲ ਆ। ਕੈਪਟਨ ਅਮਰਿੰਦਰ ਸਿੰਘ ਤੇ ਉਹ ਆਪਣੀਆਂ ਬੈਠੀਆਂ ਹੀ ਲੈ ਕੇ ਬਹਿ ਜਾਂਦਾ ਸੀਗਾ ਕਿ ਦੇਖੋ ਜੀ ਸਤੰਬਰ ਅਕਤੂਬਰ 'ਚ ਇੰਨੇ ਬੰਦੇ ਮਰਦੇ, ਹੁਣ ਬੰਦਾ ਪੁੱਛੇ ਸਤੰਬਰ ਅਕਤੂਬਰ 'ਚ ਕਿੰਨੇ ਬੰਦੇ ਮਰੇ, ਉਹ ਤਾਂ ਘੱਟ ਗਈ ਆ ਗਿਣਤੀ। ਸਗੋਂ ਚਲੋ ਸੁੱਖ ਰੱਖੇ ਪਰਮਾਤਮਾ, ਸੱਚੇ ਪਾਤਸ਼ਾਹ ਮਿਹਰ ਕਰੇ ਸਭ ਤੇ। ਤਾਂ ਕਹਿਣ ਦਾ ਭਾਵ ਇਹੋ ਆ ਕਿ ਕਰੋਨਾ ਹੁਣ ਵਧਾਇਆ ਵੀ ਜਾ ਸਕਦਾ। ਜੇ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿੰਦੇ ਆ ਕਿ ਕਰੋਨਾ ਖਤਮ ਹੋਇਆ ਤੋਂ ਜਾਂ ਕਰੋਨਾ ਘੱਟ ਹੋਇਆ ਤੋਂ ਇਜਲਾਸ ਸੱਦਾਂਗੇ, ਤਾਂ ਕਰੋਨਾ ਤੇ ਬਹੁਤ ਲੰਮਾ ਵੀ ਜਾ ਸਕਦਾ। ਤੇ ਇਹਦਾ ਮਤਲਬ ਕਿ ਤੁਹਾਨੂੰ ਉਹਨਾਂ ਚੀਜ਼ਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਖੈਰ ਦੂਜੀਆਂ ਚੀਜ਼ਾਂ ਕੁਛ ਵੀ ਤੁਹਾਨੂੰ ਮੈਂ ਦੱਸ ਦਿੰਦਾ। ਗੱਲਬਾਤ ਲਈ ਜੋ ਸੱਦਾ ਠੁਕਰਾ ਦਿੱਤਾ, ਇਸ ਫੈਸਲੇ ਦੀ ਹਮਾਇਤ ਜਿਹੜੀ ਕਲਾਕਾਰ ਜਿਨ੍ਹਾਂ ਦੇ ਵਿੱਚ ਉਹ ਮੁੰਡਾ ਜਸ ਬਾਜਵਾ, ਸਿੱਪੀ ਗਿੱਲ ਆ, ਬਾਕੀ ਦੇ ਮੈਨੂੰ ਬਹੁਤਿਆਂ ਦੇ ਨਾਂ ਨਹੀਂ ਆਉਂਦੇ, ਕਾਰਕ ਚੀਮਾ ਜਿਹੜੇ ਅਖਬਾਰਾਂ 'ਚ ਆਉਂਦੇ ਆ ਨਾ, ਸੋ ਇਹ ਜਿਹੜੇ ਸਾਰੇ ਗਾਇਕ ਸੀ, ਕਮਰ ਗਿੱਲ,
ਕਮਰ ਗਿੱਲ ਹੈ ਕਿ ਕੀ ਨਾਮ ਹੈ ਉਹਦਾ, ਕਮਰ ਗਰੇਵਾਲ ਉਹ ਜੀ। ਇੱਕ ਕਮਰ ਗਰੇਵਾਲ, ਇਹ ਮਾਫ ਕਰਨਾ ਮੈਨੂੰ ਨਾਮ ਭੁੱਲ ਜਾਂਦੇ ਆ। ਤਾਂ ਇਹ ਸਾਰੇ ਉੱਥੇ ਸੀਗੇ, ਇਹਨਾਂ ਨੇ ਹਮਾਇਤ ਦਿੱਤੀ ਆ। ਇੱਕ ਚੀਜ਼ ਜਿਹੜੀ ਆ ਉਹ ਹੋਰ ਵੀ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਰੇਲਾਂ ਰੋਕਣ ਤੇ ਪੰਪ ਬੰਦ ਹੋਣ ਨਾਲ ਕਿਸਾਨਾਂ ਦਾ ਨੁਕਸਾਨ ਹੈ। ਮਤਲਬ ਕਿ ਉਹ ਲਗਾਤਾਰ ਅਪੀਲ ਕਰ ਰਹੇ ਨੇ ਕਿ ਤੁਸੀਂ ਆਪਣਾ ਐਜੂਕੇਸ਼ਨ ਹੈ ਜਿਹੜਾ ਉਹ ਭਾਈ ਥੋੜਾ ਜਿਹਾ ਰੂਪ ਰੇਖਾ ਦੇ ਪੱਖੋਂ ਉਹਨੂੰ ਬਦਲੋ। ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਅੱਜ ਹਰਿਆਣੇ ਦੇ ਵਿੱਚ, ਗਵਾਂਢੀ ਸੂਬੇ ਦੇ ਵਿੱਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਯੋਗੇਂਦਰ ਯਾਦਵ, ਇਹ ਉਹੀ ਚੌਂਕ ਸੀਗਾ ਜਿਸ ਚੌਂਕ ਹੋਇਆ ਤੇ ਯੋਗੇਂਦਰ ਯਾਦਵ ਤੇ ਕਈ ਹੋਰ ਆਗੂ ਆ ਕੇ ਬਹਿ ਗਏ ਸੀਗੇ ਧਰਨੇ ਤੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਤੇ ਦੇਰ ਸ਼ਾਮ ਹੁਣ ਖਬਰ ਆਉਣ ਡਈ ਆ, ਹਰਿਆਣਾ ਦੇ ਕੁਝ ਪੋਰਟਲ ਦੱਸ ਰਹੇ ਸੀਗੇ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਇੱਧਰ ਇੱਕ ਚੀਜ਼ ਹੋਰ ਵੀ ਬੜੀ ਵਾਪਰੀ ਹੈ ਦਿਲਚਸਪ, ਹਰਿਆਣੇ ਦੇ ਵਿੱਚ ਇੱਕ ਵਿਧਾਇਕ ਹੈ ਜਿਹੜਾ ਉਹ ਵਿਧਾਨ ਸਭਾ ਦੇ ਸਾਹਮਣੇ ਜਾ ਕੇ ਧਰਨੇ ਤੇ ਬਹਿ ਗਿਆ। ਉਹ ਕਹਿੰਦਾ ਕਿ ਮੈਂ ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦੇ ਹਿੱਤ ਜਿਹੜੇ ਆ ਉਹ ਨਹੀਂ ਦੇ ਸਕਦਾ, ਕਿਉਂਕਿ ਇਹਨਾਂ ਦੇ ਭੇਜੇ ਤੇ ਇੱਥੇ ਬੈਠੇ ਆ, ਹੁਣ ਇਹਨਾਂ ਤੇ ਮੁਸੀਬਤ ਹੈ ਤੇ ਮੈਂ ਕਿਸ ਤਰ੍ਹਾਂ ਇਹਨਾਂ ਦੀ ਕਰਨੀ ਛੱਡ ਦਿਆ। ਔਰ ਕਹਿੰਦੇ ਭਾਰਤੀ ਜਨਤਾ ਪਾਰਟੀ ਦਾ ਆਪਣਾ ਵਿਧਾਇਕ ਆ ਅਸੀਮ ਗੋਇਲ, ਤੇ ਬੰਦਾ ਹੁਣ ਇਹਨਾਂ ਨੂੰ ਪੁੱਛੇ ਕਿ ਤੁਸੀਂ ਆਪਣੇ ਬੰਦਿਆਂ ਨੂੰ ਜਾ ਕੇ ਸਮਝਾਓ ਖਾ ਪਹਿਲਾਂ ਤੇ, ਤੁਹਾਡੇ ਤੇ ਆਪਣੇ ਬੰਦੇ ਜਿਹੜੇ ਆ। ਔਰ ਇੱਥੋਂ ਤੱਕ ਕਿ ਤੁਹਾਡਾ ਤੇ ਆਪਣਾ ਕਿਸਾਨ ਸੰਘ ਹੈ ਜਿਹੜਾ ਉਹ ਵੀ ਵਿਰੋਧ ਕਰਦਾ ਪਿਆ, RSS ਦਾ ਕਿਸਾਨ ਸੰਘ ਜਿਹੜਾ ਉਹ ਇਸ ਫੈਸਲੇ ਦੇ ਉਲਟੇ, ਤੁਸੀਂ ਉਹਨਾਂ ਨੂੰ ਸਮਝਾਓ ਸਭ ਤੋਂ ਪਹਿਲਾਂ ਜਿੱਥੇ ਸਮਝਾਉਣ ਦੀ ਜ਼ਰੂਰਤ ਆ। ਖੈਰ ਇਹ ਸਭ ਕੁਛ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਦੇਖਦੇ ਆ ਕਿ ਪੰਜਾਬ ਦੇ ਅੰਦਰ ਕੋਈ ਕਰਵਟ ਬਦਲਦਾ ਹੈ ਇਹ ਐਜੀਟੇਸ਼ਨ, ਜਾਂ ਜੋ ਉਹਦੀ ਚਾਲ ਹੈ, ਰਫਤਾਰ ਹੈ, ਉਹ ਉਸੇ ਚਾਲ ਰਫਤਾਰ ਦੇ ਨਾਲ ਚਲੀ ਜਾਊਗਾ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰਦੇ ਹਾਂ, ਕਹਿੰਦੇ ਬੁਰੇ ਫਸੇ ਨੇ ਹੁਣ ਰਿਲਾਇੰਸ ਪੰਪ ਦੇ ਮਾਲਕ। ਦੇਖੋ ਰਿਲਾਇੰਸ ਪੰਪ ਦੇ ਮਾਲਕ ਜਿਹੜੇ ਆ ਉਹ ਇਸ ਕਰਕੇ ਆ ਕਿਉਂਕਿ ਇੱਥੇ ਇੱਕ ਭਰਮ ਦੀ ਸਥਿਤੀ ਸ਼ਾਇਦ ਪੈਦਾ ਹੋ ਗਈ ਆ ਕਿ ਜੇ ਅਸੀਂ ਮੰਨ ਲਓ ਰਿਲਾਇੰਸ ਪੰਪ ਤੇ ਤਾਲਾ ਜੜ ਦਿੰਦੇ ਆ, ਤਾਲਾਬੰਦੀ ਕਰ ਦਿੰਦੇ ਆ, ਵੈਸੇ ਤਾਲਾਬੰਦੀ, ਨੋਟਬੰਦੀ ਇਹ ਸ਼ਬਦ ਨਹੀਂ ਇਸਤੇਮਾਲ ਕਰਨੇ ਚਾਹੀਦੇ, ਮਾੜਾ ਬੰਦਾ, ਦਿਲ ਦਾ ਮਰੀਜ਼ ਕਈ ਵਾਰ ਬੰਦਾ ਹਿੱਲ ਸਕਦਾ, ਕਿਉਂਕਿ ਸ਼ਬਦ ਐਸੇ ਪ੍ਰਧਾਨ ਸੇਵਕ ਨੇ ਲੋਕਾਂ ਦੀਆਂ ਜੜ੍ਹਾਂ 'ਚ ਬਿਠਾਏ ਆ, ਉਸ ਤਰ੍ਹਾਂ ਹੀ ਬੰਦੀ ਬੁੰਦੀ ਸੁਣਦਾ ਹੀ ਬੰਦਾ ਦਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਿੱਟੀ ਹੋ ਜਾਂਦਾ। ਖੈਰ ਹੁਣ ਇੱਥੇ ਮਸਲਾ ਜਿਹੜਾ ਉਹ ਇਹ ਆ ਕਿ ਜਿਹੜੇ ਰਿਲਾਇੰਸ ਵਾਲੇ ਆ ਉਹ ਡੀਲਰ ਰੋ ਰਹੇ ਅੱਗੇ, ਉਹ ਕਹਿੰਦੇ ਅਸੀਂ ਤੇ ਤੁਹਾਡੇ ਭੈਣ ਭਰਾ ਆ, ਸਾਡਾ ਕੀ ਕਸੂਰ ਹੈ ਦੱਸੋ। ਉਹ ਕਹਿੰਦੇ ਅਸੀਂ ਤੇ ਤੁਹਾਡੇ ਨਾਲ ਆ। ਕੱਲ ਸ਼ਾਇਦ ਇੱਧਰ ਗੁਰੂਸਰ ਸੁਧਾਰ ਬੰਨੀ ਦੀ ਗੱਲ ਆ, ਉੱਥੇ ਇੱਕ ਡੀਲਰ ਨੇ ਬਕਾਇਦਾ ਬੈਨਰ ਲਾ ਦਿੱਤਾ ਕਿ ਭਰਾਵੋ ਮੈਂ ਤੇ ਤੁਹਾਡੀ ਸਪੋਰਟ ਦੇ ਵਿੱਚ ਆ। ਜਿਹੜੀ ਇਹਨਾਂ ਦੀ ਐਸੋਸੀਏਸ਼ਨ ਆ ਉਹ ਵੀ ਗੱਲ ਫਿੱਟੀ ਆ ਕਿ ਦੇਖੋ ਅਸੀਂ ਸਾਰੇ ਤੁਹਾਨੂੰ ਸਪੋਰਟ ਕਰਦੇ ਹਾਂ, ਸਮਰਥਨ ਕਰਦੇ ਹਾਂ, ਅਸੀਂ ਤੁਹਾਡੇ ਨਾਲ ਹੈਗੇ ਹਾਂ, ਪਰ ਇਹ ਸਾਡਾ ਨੁਕਸਾਨ ਹੋ ਰਿਹਾ। ਤਾਂ ਕਿਤੇ ਨਾ ਕਿਤੇ ਹੁਣ ਇਸ ਪਾਸੇ ਜ਼ਰੂਰ ਸੋਚਣਾ ਪਊਗਾ। ਇਹ ਬਹੁਤ ਮੈਂ ਕਹੂੰਗਾ ਕਿ ਮਹੱਤਵਪੂਰਨ ਗੱਲ ਆ, ਕੋਈ ਸਧਾਰਨ ਗੱਲ ਨਹੀਂ ਹੈ, ਕਿਉਂਕਿ ਦੇਖੋ ਜੇ ਇਸ ਤਰ੍ਹਾਂ ਆਪਣੇ ਬੰਦਿਆਂ ਦੀ ਇਕੋਨਮੀ ਤੁਸੀਂ ਨੁਕਸਾਨੋਗੇ ਤਾਂ ਕੁਛ ਨਾ ਕੁਛ ਗਲਤ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ। ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ। ਹਾਂ ਜਿਹੜੇ ਸਿਆਸਤਦਾਨਾਂ ਦੇ ਪੈਟਰੋਲ ਪੰਪ ਹੈ ਕਿਉਂਕਿ ਉਹ ਵੀ ਡੀਲਰ ਬਣੇ ਪਏ ਆ ਨਾ, ਜਿਹੜੇ ਕਹਿੰਦੇ ਆ ਸਾਨੂੰ ਤੁਸੀਂ ਨਾ ਸਰਕਾਰ 'ਚ ਲੈ ਆਓ ਤੇ ਅਵਾਮੀ ਅਡਾਨੀ ਦੀ ਕੀ ਜਾ ਆ, ਉਹ ਇੱਥੇ ਸਾਡੀ ਜੂਹ ਵੀ ਟੱਪ ਜਾਣਗੇ। ਤਾਂ ਉਹ ਉਹਨਾਂ ਦੇ ਕਰਿੰਦੇ ਬਣੇ ਹੋਏ ਨੇ, ਡੀਲਰ ਬਣੇ ਹੋਏ ਆ, ਸੁਖਬੀਰ ਸਿੰਘ ਬਾਦਲ ਵਰਗੇ ਉਹਨਾਂ ਦੇ ਪੈਟਰੋਲ ਪੰਪ ਚਲਾ ਰਹੇ ਆ। ਤਾਂ ਮੇਰੇ ਖਿਆਲ ਦੇ ਨਾਲ ਜਿਵੇਂ ਅੱਜ ਮੀਟਿੰਗ ਹੋਈ, ਹੁਣ ਅਗਲੀ ਮੀਟਿੰਗ ਜਿਹੜੀ ਆ ਕਿਸਾਨ ਆਗੂਆਂ ਦੀ ਉਹ ਹੋਣੀ ਹੈ 15 ਤਰੀਕ ਨੂੰ। ਤਾਂ 15 ਤਰੀਕ ਤੇ ਇਹਨਾਂ ਚੀਜ਼ਾਂ ਦਾ ਰਿਵਿਊ ਕਰਨਾ ਪਵੇਗਾ ਤੁਹਾਨੂੰ, ਕਿਉਂਕਿ ਬਹੁਤੀ ਦੇਰ ਤੱਕ ਇਸ ਤਰ੍ਹਾਂ ਕੰਮ ਨਹੀਂ ਚੱਲੇਗਾ। ਜੇ ਤੁਸੀਂ ਜਬਰੀ ਕਿਸੇ ਦਾ ਕੰਮ ਕਰ ਠੱਪ ਕਰਾਓਗੇ, ਰਾਜਕਰਮਜੀਤ ਸਿੰਘ ਜੀ, ਇਸ ਤਰ੍ਹਾਂ ਨਹੀਂ ਐਜੂਕੇਸ਼ਨ ਚੱਲਦੇ ਹੁੰਦੇ। ਜੇ ਆਪਾਂ ਕਹਿੰਦੇ ਹਾਂ ਕਿ ਹਿੰਸਾ ਦੂਰ ਰੱਖਣੀ ਹੈ, ਇਹ ਆਪ ਹੀ ਕਹਿੰਦੇ ਆ ਕਿ ਹਿੰਸਾ ਦੂਰ ਰੱਖਣੀ ਹੈ, ਤਾਂ ਨਾਲ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਪਏਗਾ। ਨਹੀਂ ਤੇ ਇਹ ਚੀਜ਼ਾਂ ਜਿਹੜੀਆਂ ਉਹ ਹਿੰਸਾ ਵੱਲ ਵੱਧ ਸਕਦੀਆਂ ਆਉਣ ਵਾਲੇ ਸਮੇਂ ਦੇ ਵਿੱਚ। ਅਗਲਾ ਖੋਲ੍ਹਣ ਨੂੰ ਕਰੂਗਾ, ਤੁਸੀਂ ਬੰਦ ਕਰਾਉਣ ਨੂੰ ਕਰੋਗੇ, ਕਿਤੇ ਕੋਈ ਝੜਪ ਹੋ ਗਈ। RSS ਵਾਲਾ ਪੰਗਾ ਅੱਗੇ ਤੁਹਾਨੂੰ ਪਤਾ ਹੀ ਹੈ, ਉਹਨਾਂ ਨੇ ਪਰਚਾ ਕਰਾ ਦਿੱਤਾ, ਜਿਨ੍ਹਾਂ ਨੇ ਜਾ ਕੇ ਕਾਲਖ ਵਾਲੀ ਸੀਗੀ ਉਹਦਾ ਵੀ ਫਿਰਕੂਕਰਨ ਕਰ ਦਿੱਤਾ ਗੁਰੂ ਦੀ ਘਟਨਾ ਦਾ। ਤਾਂ ਜੇ ਇਸ ਤਰ੍ਹਾਂ ਦੀਆਂ ਘਟਨਾਵਾਂ ਉਹ ਤੇ ਚਾਹੁੰਦੇ ਆ ਵਾਪਰਦੀਆਂ, ਤਾਂ ਮੇਰੇ ਖਿਆਲ ਦੇ ਨਾਲ ਐਜੀਟੇਸ਼ਨ ਨੂੰ ਹੀ ਨੁਕਸਾਨ ਹੈ, ਕਿਸੇ ਦਾ ਕੁਛ ਨਹੀਂ ਜਾਣਾ। ਸਭ ਤੋਂ ਪਹਿਲਾ ਨੁਕਸਾਨ ਹੈ ਜਿਹੜਾ ਉਹ ਸੰਘਰਸ਼ ਦਾ। ਤਾਂ ਜਿਹੜੇ ਸਿਆਣੇ ਸੂਝਵਾਨ ਬੰਦੇ, ਮੋਹਤਵਾਰ ਬੰਦੇ ਆ, ਉਹਨਾਂ ਨੂੰ ਇਹ ਸੋਚਣਾ ਪਏਗਾ ਕਿ ਜਿੱਥੇ ਜਿੱਥੇ ਇਕੋਨਮੀ ਨੂੰ ਸੱਟ ਮਾਰਨੀ ਹੈ, ਜਿੱਦਾਂ ਟੋਲ ਵਾਲਾ ਕੰਮ ਆ, ਉਹ ਵਾਕਈ ਕੰਮ ਹੈਗਾ, ਕਿਉਂਕਿ ਉਹਦੇ ਨਾਲ ਕੀ ਆ ਕਿ ਆਪਣੇ ਬਹੁਤੇ ਬੰਦਿਆਂ ਨੂੰ ਨੁਕਸਾਨ ਨਹੀਂ ਹੁੰਦਾ। ਪਰ ਜੇ ਤੁਸੀਂ ਇਸ ਤਰ੍ਹਾਂ ਆਪਣੀ ਇਕੋਨਮੀ ਨੂੰ ਨੁਕਸਾਨ ਪਹੁੰਚਾਓਗੇ ਤਾਂ ਗਲਤ ਹੋ ਜਾਣਾ ਕੰਮ। ਵਾਕਈ ਜੀ।
ਅਗਲੀ ਮਿੰਟ ਜੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਵਿੱਚ ਖਾਦ ਦਾ ਆ ਸਕਦਾ ਹੈ ਤੋੜਾ। ਹਾਂ ਹੁਣ ਦੇਖੋ ਆਹੀ ਗੱਲ ਆ, ਮੈਂ ਤਾਂ ਹੀ ਕਹਿ ਰਿਹਾ ਕਿ ਇਹ ਹੂੰ ਚੀਜ਼ ਇਸ ਕਰਕੇ ਨਾ ਲਿਓ ਕਿ ਹਾਂਜੀ ਅਸੀਂ ਕੋਈ ਰਾਤੋਂ ਰਾਤ ਗੱਫਾ ਲੈ ਲਿਆ ਤੇ ਹੁਣ ਅਸੀਂ ਕਿਸਾਨ ਵਿਰੋਧੀ ਹੋ ਗਏ ਹਾਂ। ਐਸਾ ਨਹੀਂ ਹੈ, ਕਿਉਂਕਿ ਇਹ ਐਕਚੁਅਲ ਚੀਜ਼ਾਂ ਨੇ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਜੀ। ਕਿ ਤੁਹਾਡੀ ਇਕੋਨਮੀ ਨੂੰ ਹੀ ਜੇ ਨੁਕਸਾਨ ਪਹੁੰਚਾਉਣ ਲੱਗ ਗਿਆ ਐਜੂਕੇਸ਼ਨ ਤੁਹਾਡਾ, ਤੇ ਫਿਰ ਬਹੁਤੀ ਦੇਰ ਨਹੀਂ ਚੱਲਣਾ ਕਿਉਂਕਿ ਲੋਕੀ ਸਾਥ ਛੱਡ ਜਾਣਗੇ। ਹੁਣ ਰੌਲਾ ਕੀ ਆ? ਰੌਲਾ ਇਸ ਗੱਲ ਦਾ ਵੈਸੇ ਇਹਨਾਂ ਨੇ ਇਹ ਗੱਲ ਵਿਚਾਰੀ ਆ, ਇਹ ਜਿਹੜੇ ਸੂਝਵਾਨ ਆਗੂ ਆ ਉਹ ਕਹਿ ਛੱਡਦੇ ਆ ਕਿ ਕੋਈ ਗੱਲ ਨਹੀਂ, ਸਾਨੂੰ ਬਹੁਤਾ ਪਤਾ ਆ, ਅਸੀਂ ਸੰਘਰਸ਼ ਕਿਸ ਤਰ੍ਹਾਂ ਲੜਨਾ, ਸਾਨੂੰ ਸਭ ਪਤਾ, ਸਾਡੀਆਂ ਉਮਰਾਂ ਬੀਤ ਗਈਆਂ। ਉਹਨਾਂ ਦੇ ਕੋਲ ਰੱਟਿਆ ਰਟਾਇਆ ਡਾਇਲੌਗ ਹੁੰਦਾ, ਉਹ ਕਿਸੇ ਦੀ ਗੱਲ ਨਹੀਂ ਸੁਣਦੇ, ਖਾਸ ਤੌਰ ਤੇ ਕਾਮਰੇਡ। ਕਾਮਰੇਡ ਦੇ ਤੁਹਾਨੂੰ ਪਤਾ ਹੀ ਹੈ ਨਾ, ਆਪਦੀ ਗੱਲ ਰੇੜ ਕੇ ਤੇ ਗਾਂਹ ਨੂੰ ਹੋ ਜਾਂਦੇ ਆ, ਅਗਲੇ ਦੀ ਗੱਲ ਘੱਟ ਸੁਣਦੇ ਆ। ਤਾਂ ਇਹਨਾਂ ਨੂੰ ਇਹ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ। ਹੁਣ ਉਦਾਹਰਨ ਦੇ ਤੌਰ ਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ, ਇਹ ਖਬਰਾਂ ਤੇ ਟ੍ਰਿਬਿਊਨ ਦੇ ਵਿੱਚ ਵੀ ਲੱਗੀ ਆ ਜੀ। ਉਹਦੇ ਵਿੱਚ ਕੀ ਆ, ਉਹ ਕਹਿੰਦੇ ਆ ਕਿ 2 ਲੱਖ ਟਨ ਖਾਦ ਦੀ ਤੋਟ ਆ। ਹੁਣ ਰੌਲਾ ਕੀ ਆ ਕਿ ਪਰਾਲੀ ਤੇ ਬਲ ਲੱਗ ਪਈ, ਸੁਪਰੀਮ ਕੋਰਟ ਤੱਕ ਚਲੇ ਗਿਆ। ਸੁਪਰੀਮ ਕੋਰਟ ਵਾਲੇ ਪੁੱਛਦੇ ਕਿ ਕਿਵੇਂ ਧੂਏ ਨਾਲ ਕਰੋਨਾ ਘੱਟ ਜਾਂਦਾ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਕਰੋਨਾ ਸਗੋਂ ਵੱਧਦਾ ਇਹਦੇ ਨਾਲ। ਮਤਲਬ ਕਿ ਪਰਾਲੀ ਤੇ ਸੁਣਵਾਈ ਹੋ ਰਹੀ ਆ ਤੇ ਉਹ ਵੀ ਪੰਗਾ ਪੈ ਸਕਦਾ, ਕਿਉਂਕਿ ਸੁਪਰੀਮ ਕੋਰਟ ਇੱਕ ਨੁਕਤਾ ਵਿਚਾਰ ਰਿਹਾ ਕਿ ਕਿਉਂ ਨਾ ਕਿਸਾਨਾਂ ਦੀ MSP ਰੋਕ ਦਿੱਤੀ ਜਾਵੇ, ਮਤਲਬ ਕਿ ਕੁਛ ਟਾਈਮ ਵਾਸਤੇ ਹੈ ਨਾ। ਤਾਂ ਜਦ ਇਹ ਕਨਫਰਮ ਹੋ ਜਾਵੇ ਕਿ ਉਸ ਬੰਦੇ ਨੇ ਇਹ ਪਰਾਲੀ ਨਹੀਂ ਜਲਾਈ, ਤਦ ਉਹ ਪੈਸਾ ਜਿਹੜਾ ਰਿਲੀਜ਼ ਕਰ ਦਿੱਤਾ ਜਾਵੇ। ਇਹ ਵੀ ਇੱਕ ਵਿਵਸਥਾ ਪੈ ਸਕਦੀ ਹੈ, ਕਿਉਂਕਿ ਨਵੇਂ ਨਵੇਂ ਫਾਰਮੂਲੇ ਨਿਕਲ ਰਹੇ ਹਨ ਮੋਦੀ ਯੁੱਗ ਦੇ ਵਿੱਚ। ਤਾਂ ਹੁਣ ਜਿਹੜੀ ਇਹ ਖਬਰ ਆ, ਇਹ ਥੋੜੀ ਜਿਹੀ ਹੋਰ ਚਿੰਤਤ ਕਰਦੀ ਹੈ। ਚਿੰਤਤ ਇਸ ਕਰਕੇ ਕਿਉਂਕਿ ਰੈਕ ਨਹੀਂ ਲੱਗ ਰਹੇ, ਕਿ ਮਾਲ ਗੱਡੀਆਂ ਨਹੀਂ ਆ ਰਹੀਆਂ। ਪਿੱਛੇ ਵੀ ਦੱਸਦੇ ਆ ਕਿ ਗੁਜਰਾਤ ਬੰਦਰਗਾਹ ਤੇ ਜਿੱਥੇ ਇਹ ਖਾਦ ਲੈਂਦੀ ਹੈ, ਕਿਉਂਕਿ ਬਹੁਤੀ DAP ਖਾਦ ਜਿਹੜੀ ਹੈ ਇਸ ਸਮੇਂ ਪੰਜਾਬ ਦੀ ਜ਼ਰੂਰਤ ਆ, ਉਹ ਆਉਂਦੀ ਆ ਵਾਇਆ ਗੁਜਰਾਤ ਤੇ ਵਿਦੇਸ਼ੋਂ ਆਉਂਦੀ ਹੈ। ਥੋੜੀ ਬਹੁਤੀ ਗੁਜਰਾਤ ਦੇ ਵਿੱਚ ਬਣਦੀ ਵੀ ਆ, ਤੇ ਉੱਥੇ ਲੇਬਰ ਦੀ ਵੀ ਘਾਟ ਦੱਸੀ ਜਾਂਦੀ ਹੈ। ਤੇ ਮੋਰੇ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਲਾਸਟ ਗੱਡੀ ਜਿਹੜੀ ਆ ਅਗਸਤ ਦੇ ਵਿੱਚ ਆਈ, ਤੇ ਹੁਣ ਸਾਰੀ ਆਵਾਜਾਈ ਜਿਹੜੀ ਆ ਉਹ ਬੰਦ ਆ। ਤਾਂ ਇਹਦਾ ਮਤਲਬ ਇਹ ਕਿ 2 ਲੱਖ ਟਨ ਖਾਦ ਦੀ ਤੋੜ ਜਿਹੜੀ ਆ ਉਹ ਗਾਂਹ ਜਾ ਕੇ ਇੱਕ ਬਹੁਤ ਵੱਡਾ ਸੰਕਟ ਬਣ ਜਾਏਗੀ। ਹਾਲਾਂਕਿ 1 ਲੱਖ ਟਨ ਕਹਿੰਦੇ ਆ ਕਿ ਹੈਗੀ ਆ, ਤੇ ਜੇ ਇੱਕ ਮੰਨ ਲਓ ਗੱਲ ਹੈ ਕਿ ਐਗਜ਼ਾਮਪਲ ਦੇਣਾ ਕਿ ਜੇ ਉਹ ਹੈਗੀ ਆ, ਤੇ ਉਹ ਇਹ ਥੋੜੀ ਹੈ ਕਿ ਛੋਟੇ ਕਿਸਾਨ ਨੂੰ ਫਿਰ ਮਿਲ ਜੂਗੀ, ਉਹ ਤੇ ਬਹੁਤ ਮਹਿੰਗੇ ਭਾਅ ਤੇ ਚਲੇ ਜਾਏਗੀ। ਵੈਸੇ ਵੀ ਜੇ ਦੇਖੋ ਕਿ 30 ਕਰੋੜ ਦਾ ਨਵਾਂ ਬੋਝ ਕਿਸਾਨਾਂ ਤੇ ਪੈਣ ਜਾ ਰਿਹਾ, ਕਿਉਂਕਿ ਇੱਕ ਥੈਲਾ ਜਿਹੜਾ ਉਹ 50 ਰੁਪਏ ਮਹਿੰਗਾ ਹੋ ਗਿਆ DAP ਦਾ। ਹੁਣ ਜਿਹਦੇ ਕੋਲ ਹੋਈ ਮੰਨ ਲਓ ਜਿਹੜਾ ਵੀ ਕੋਈ ਨਿੱਜੀ ਕਾਰੋਬਾਰੀ ਆ, ਤੇ ਉਹ ਤੇ ਘੁੱਟ ਕੇ ਮੁੜ ਕੇ ਬਹੁਤ ਮਹਿੰਗੇ ਭਾਅ ਤੇ ਵੇਚੇਗਾ। ਤੇ ਇੱਥੇ ਇੱਕ ਵਾਰੀ ਇਹ ਵੀ ਦੌਰ ਆਪਾਂ ਵੇਖਿਆ ਕਿ ਜਦੋਂ ਲਾਈਨਾਂ ਲੱਗਦੀਆਂ ਸੀ ਪੰਜਾਬ ਦੇ ਵਿੱਚ DAP ਵਾਸਤੇ, ਖਾਦ ਵਾਸਤੇ ਵੈਸੇ ਲੱਗਦੀਆਂ ਰਹੀਆਂ ਲਾਈਨਾਂ। ਸਾਡਾ ਬਾਪ ਖੁਦ ਲਾਈਨਾਂ 'ਚ ਤੜਕੇ 4 ਵਜੇ ਜਾ ਕੇ ਲੱਗਦਾ ਹੁੰਦਾ ਸੀਗਾ। ਤਾਂ ਇਹ ਲਾਈਨਾਂ ਜਿਹੜੀਆਂ ਉਹ ਅੱਗੇ ਪੰਜਾਬ ਨੇ ਦੇਖੀਆਂ, ਤਾਂ ਇਹ ਇੱਕ ਨਵਾਂ ਕਿਤੇ ਕ੍ਰਾਈਸਿਸ ਨਾ ਖੜਾ ਹੋ ਜਾਵੇ। ਉਹ ਤੇ ਚਾਹੁੰਗੇ ਕਿ ਤੁਹਾਡੇ ਲੋਕ ਜਿਹੜੇ, ਕਿਉਂਕਿ ਵਿਆਹੀ ਆ ਜਿਹੜੀ, ਉਹ ਹੁਣ ਦੇਖ ਲਓ ਕਿ 15-20 ਅਕਤੂਬਰ ਤੋਂ ਬਾਅਦ ਵਿਆਹੀ ਚੱਲ ਪੈਂਦੀ ਆ। ਜਿਸ ਤਰ੍ਹਾਂ ਲੁਧਿਆਣਾ ਏਰੀਆ, ਪਟਿਆਲਾ, ਅੰਮ੍ਰਿਤਸਰ ਏਰੀਆ, ਇਹਨਾਂ ਇਲਾਕਿਆਂ ਦੇ ਵਿੱਚ 15-20 ਅਕਤੂਬਰ ਤੋਂ ਬਾਅਦ ਲੋਕ ਵਾਹਣ ਤਿਆਰ ਕਰਨ ਲੱਗ ਪੈਂਦੇ ਆ, ਤੇ ਉੱਥੇ ਤੁਹਾਨੂੰ ਸਭ ਤੋਂ ਪਹਿਲੀ ਜ਼ਰੂਰਤ ਪੈਂਦੀ ਆ DAP ਦੀ। ਤਾਂ ਇਹ ਹੁਣ ਵੇਖਣਾ ਪਏਗਾ। ਕਿਸਾਨ ਯੂਨੀਅਨਾਂ ਦਾ ਐਲਾਨ ਆ ਕਿ 15 ਅਕਤੂਬਰ ਤੱਕ ਤੇ ਹੁਣ ਕੰਮ ਇਸ ਤਰ੍ਹਾਂ ਹੀ ਚੱਲੂਗਾ। ਬਾਕੀ ਉਹ ਕਹਿੰਦੇ ਕਿ ਸਾਨੂੰ ਪਤਾ ਕਿੱਥੇ ਧਰਨਾ ਪੱਟਣਾ, ਕਿੱਥੇ ਰੱਖਣਾ, ਤਾਂ ਉਹ ਬਹੁਤੇ ਸਿਆਣੇ ਆ ਭਾਈ ਦੇਖ ਲੈਣਗੇ। ਪਰ ਇੱਕ ਚੀਜ਼ ਜਿਹੜੀ ਆ ਉਹ ਦੂਜੇ ਪੱਖ ਤੋਂ ਵੀ ਵਿਚਾਰਨ ਵਾਲੀ ਹੈ। ਚਲੋ ਇਹ ਖਾਦ ਦੇ ਪੱਖ ਤੋਂ ਤੇ ਹੈ। ਹੁਣ ਤੁਸੀਂ ਵੇਖੋ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜਿਹੜੇ ਲੋਕ ਬਹੁਤੇ ਸਿਆਣੇ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਗੌਲਦੇ, ਸਾਡੇ ਅੱਗੇ ਕਮਲੇ ਕਈ ਵਾਰ ਗੌਲਦੇ ਆ ਕਿ ਤੁਹਾਡੀਆਂ ਯੂਨੀਵਰਸਿਟੀਆਂ ਹੋਣ, ਤੁਹਾਡੀਆਂ ਸਰਕਾਰਾਂ ਹੋਣ, ਤੁਹਾਡੇ ਇਹ ਕਿਸਾਨ ਆਗੂ ਹੋਣ, ਇਹਨਾਂ ਨੇ ਕਦੇ ਤੁਹਾਡੇ ਖਾਨੇ 'ਚ ਗੱਲ ਨਹੀਂ ਪਾਉਣੀ ਕਿ ਕੈਮੀਕਲਡ ਮਾਡਲ ਹੈ ਜਿਹੜਾ ਖੇਤੀ ਦਾ, ਇਹ ਤੁਸੀਂ ਕਿੱਥੋਂ ਕੁ ਤੱਕ ਲੈ ਜਾਓ। ਕਿਉਂ ਨਾ DAP ਜਿਹੜੀ ਆ ਉਹ 1.5 ਗੱਟਾ ਪਾਉਣ ਲੱਗ ਗਏ ਆ। ਮੇਰੀ ਸੰਭਾਲਾ ਦੇ ਵਿੱਚ ਕੁਝ ਕਿਲੋ ਪਾਈ ਜਾਂਦੀ ਸੀ, ਤਾਂ ਅੱਜ ਦੀ ਤਰੀਕ ਦੇ ਵਿੱਚ ਤੁਹਾਡਾ ਝਾੜ ਉੱਥੇ ਖੜ ਗਿਆ। 2000 ਤੋਂ ਬਾਅਦ ਤੁਹਾਡਾ ਝਾੜ ਉੱਥੇ ਖੜ ਗਿਆ ਫਸਲਾਂ ਦਾ, ਕਣਕ 55-60 ਉੱਥੇ ਹੀ ਰੁਕ ਗਈ। ਤਾਂ ਤੁਹਾਡੀ ਇਹ ਜਿਹੜੀ DAP ਇਹ ਨਹੀਂ ਰੁਕੀ, ਇਹ ਹਰੇਕ ਸਾਲ ਵੱਧਦੀ ਜਾਂਦੀ ਹੈ, ਔਰ ਹਰੇਕ ਸਾਲ ਇਹਦਾ ਰੇਟ ਵੱਧਦਾ ਜਾਂਦਾ ਹੈ। ਤਾਂ ਇਹ ਆਪਾਂ DAP ਬੰਨ੍ਹੀਓ ਦੇਖ ਰਹੇ ਹਾਂ। ਤੇ ਆਪਾਂ ਤੇ ਉਹ ਵੀ ਦੇਖਿਆ, ਚਿੱਟਾ ਮੱਛਰ ਜਦੋਂ ਆਇਆ ਸੀ, ਯਾਦ ਆ ਤੁਹਾਨੂੰ? ਚਿੱਟੀ ਮੱਖੀ, ਉਹਨੇ ਸਾਰਾ ਕੁਝ ਝੰਮ ਦਿੱਤਾ ਸੀ। ਉੱਥੇ ਸਪਰੇਅ ਕੈਮੀਕਲ ਸਾਰੇ ਬੇਅਸਰ ਹੋ ਗਏ ਸੀ। ਤਾਂ ਇਹ ਚੀਜ਼ਾਂ ਤੁਹਾਨੂੰ ਵੇਖਣੀਆਂ ਪੈਣਗੀਆਂ ਕਿ ਖੇਤੀ ਦਾ ਇੱਕ ਬਦਲਵਾਂ ਮਾਡਲ ਵੀ ਆਪਸ਼ਨ ਦੇ ਵਿੱਚ ਰੱਖਣਾ ਪਊਗਾ ਤੁਹਾਨੂੰ।
ਉਹ ਵੀ ਜਾਗਰਤੀ ਦੇ ਤੌਰ ਤੇ ਪਸਾਰਨਾ ਪਊਗਾ। ਸਰਕਾਰਾਂ ਕੋਲ ਉਹਦੇ ਵਾਸਤੇ ਵੀ ਰਹਿਤ ਮੰਗਣੀ ਪਊਗੀ ਕਿ ਹੌਲੀ ਹੌਲੀ ਅਸੀਂ ਆਪ ਨੂੰ ਜਿਹੜੀ ਨੈਚੁਰਲੀ ਖੇਤੀ ਆ, ਕੁਦਰਤੀ ਖੇਤੀ ਆ, ਅਸੀਂ ਉਹਨੂੰ ਵੀ ਹੋਂਦ 'ਚ ਲਿਆਈਏ। ਝੋਨਾ ਕਿੰਨੀ ਕੁ ਦੇਰ ਤੱਕ ਅਸੀਂ ਖਿੱਚੀ ਚੱਲਾਂਗੇ? ਅਸੀਂ ਕਹੀਏ ਕਿ ਭਾਈ ਗਰੰਟੀਸ਼ੁਦਾ MSP 25 ਫਸਲਾਂ ਤੇ ਹੋਣਾ ਚਾਹੀਦਾ ਘੱਟੋ ਘੱਟ, ਤੇ ਉਹ ਜੇ ਮੰਨ ਲਓ ਨਹੀਂ ਮਿਲਦਾ ਤਾਂ ਕਿਸਾਨ ਜਿਹੜਾ ਪੰਜਾਬ ਸਰਕਾਰ ਤੋਂ ਯਾਨੀ ਲੋਕਲ ਸਰਕਾਰ ਤੋਂ ਕਲੇਮ ਕਰੇਗਾ, ਤੇ ਜਿਹੜੀ ਸੈਂਟਰ ਸਰਕਾਰ ਹੈ ਉਹ ਆਪੇ ਦੇਵੇ, ਉਹ ਉਹਨਾਂ ਦੀ ਭਰਪਾਈ ਕਰੇ। ਸੋ ਇਸ ਤਰ੍ਹਾਂ ਦੀ ਵਿਵਸਥਾ ਕਰਨ ਦੀ ਜ਼ਰੂਰਤ ਆ। ਦੇਖੋ ਹੁਣ ਖਾਦ ਆ, ਜਿਹੜੀ ਖਾਦ ਤੇ ਪਹਿਲਾਂ ਸਾਡੀ ਧਰਤੀ ਦੇ ਵਿੱਚ ਆਪਣੇ ਆਪ ਹੀ ਹੁੰਦੀ ਸੀਗੀ, ਬਹੁਤ ਸਾਰੀਆਂ ਫਸਲਾਂ ਨਾਈਟ੍ਰੋਜਨ ਆਪ ਹੀ ਦੇ ਦਿੰਦੀਆਂ ਸੀ, ਕਿਉਂਕਿ ਉਦੋਂ ਹੁੰਦੀ ਸੀ ਵਿਭਿੰਨਤਾ, ਮੋਨੋਕਲਚਰ ਨਹੀਂ ਸੀ ਹੁੰਦਾ। ਫਰਜ਼ ਕਰੋ ਅਸੀਂ ਛੋਟੇ ਹੁੰਦਿਆਂ ਨੇ ਕਿੱਲੇ 'ਚ ਜੌਂ ਵੇਖੇ, ਅਗਲੇ ਕਿੱਲੇ 'ਚ ਛੋਲੇ ਵੇਖੇ, ਨਰਮਾ, ਕਪਾਹ, ਖਾਕੀ ਕਪਾਹ ਤੱਕ ਚੁਗਦੇ ਰਹੇ ਹਾਂ ਅਸੀਂ। ਤਾਂ ਉਹਦੇ ਵਿੱਚ ਕੀ ਦਿੱਕਤ ਆ ਜਿਹੜੀ ਹੁਣ ਆਈ ਆ ਕਿ ਉਹ ਜਿਹੜਾ ਇੱਕ ਕੁਦਰਤੀ ਸਾਈਕਲ ਸੀ ਖੇਤੀ ਦਾ, ਉਹ ਟੁੱਟ ਗਿਆ। ਤਾਂ ਖਾਤੇ ਸਾਡੇ ਸੂਖਮ ਜੀਵ ਜਿਹੜੇ ਸੀ ਉਹ ਆਪ ਹੀ ਬਣਾ ਦਿੰਦੇ ਸੀ ਨਾ ਧਰਤੀ ਦੇ ਥੱਲੇ, ਤੇ ਹੁਣ ਤੇ ਅਸੀਂ ਉਹ ਸੂਖਮ ਜੀਵ ਜਿਹੜੇ ਆ ਉਹ ਛੱਡੇ ਹੀ ਨਹੀਂ ਹੈ। ਸੋ ਇਹ ਚੀਜ਼ ਵੀ ਮੇਰੇ ਖਿਆਲ ਦੇ ਨਾਲ, ਇਹ ਮੇਰਾ ਮਨ ਦਾ ਆਪਣਾ ਗਲਗਲਾ ਹੈ, ਇਹ ਜ਼ਰੂਰ ਇਹਨਾਂ ਨੂੰ ਆਪਣੀ ਸੋਚ ਦੇ ਚੌਕਟੇ 'ਚ ਰੱਖਣੀ ਚਾਹੀਦੀ ਆ। ਇਹ ਬਹਿਸ ਜਿਹੜੀ ਆ ਹਰੇਕ ਮੰਚ ਤੇ ਹੋਣੀ ਚਾਹੀਦੀ ਆ, ਹਰੇਕ ਨੌਜਵਾਨ ਤੱਕ ਪਹੁੰਚਣੀ ਚਾਹੀਦੀ ਆ ਕਿ ਸਾਡਾ ਅੱਜ ਤੋਂ 40 ਸਾਲ ਪਹਿਲਾਂ ਦਾ ਕੁਦਰਤੀ ਮਾਡਲ ਜਿਹੜਾ ਸੀਗਾ ਉਹਨੂੰ ਇਹਨਾਂ ਨੇ ਵਿਗਾੜਿਆ ਧੋਖੇ ਦੇ ਨਾਲ, ਔਰ ਉਹ ਐਸਾ ਮਾਡਲ ਆ ਜਿਹੜਾ ਕਦੇ ਫੇਲ ਨਹੀਂ ਹੋ ਸਕਦਾ। ਜਦ ਕਿ ਕੈਮੀਕਲ ਮਾਡਲ ਹੈ ਜਿਹੜਾ ਉਹ ਹੁਣ ਰੇਟ ਬੰਨੀਓ ਵੀ ਫੇਲ ਹੋਣ ਜਾ ਰਿਹਾ ਔਰ ਪ੍ਰੋਡਕਸ਼ਨ ਬੰਨੀਓ ਵੀ ਫੇਲ ਹੋਣ ਜਾ ਰਿਹਾ। ਬਿਲਕੁਲ ਬਿਲਕੁਲ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਕਹਿੰਦੇ ਸਿੱਧੂ ਦੀ ਨਾਰਾਜ਼ਗੀ ਦੇ ਉੱਤੇ ਹੁਣ ਬੋਲੇ ਨੇ ਹਰੀਸ਼ ਰਾਵਤ, ਪਹਿਲਾ ਬਿਆਨ ਕਹਿੰਦੇ ਆਇਆ ਹੁਣ ਸਾਹਮਣੇ। ਹਾਂਜੀ, ਇਹਨਾਂ ਨੇ ਸਾਫ਼ ਕਰ ਦਿੱਤਾ, ਕਹਿੰਦੇ ਕਿ ਵੈਕੈਂਸੀ ਖਾਲੀ ਨਹੀਂ ਹੈ। ਜਿਵੇਂ ਕੋਈ ਵਿਚਾਰਾ ਬੇਰੁਜ਼ਗਾਰ ਨਹੀਂ ਤੁਰਿਆ ਫਿਰਦਾ, ਚੱਪਲਾਂ ਉਹਦੀਆਂ ਘਸੀਆਂ ਹੁੰਦੀਆਂ, ਬੁਰੇ ਹਾਲ ਤੇ ਹੱਥਾਂ ਦੇ ਵਿੱਚ ਥੱਬਾ ਡਿੱਗ ਜਾਂਦਾ ਹੁੰਦਾ, ਉਹ ਡੱਕੇ ਡੋਲੇ ਖਾਦਾ ਜਾਂਦਾ, ਉਹ ਕਹਿੰਦੇ ਨੋ ਵੈਕੈਂਸੀ ਹੈ। ਇਹੀ ਲਿਖਿਆ ਹੁੰਦਾ ਨਾ, ਮੈਂਟਲੀ ਸੀ ਥੋੜਾ ਕਮਜ਼ੋਰ ਹੈ। ਤੇ ਹੁਣ ਉਹੀ ਸਿੱਧੂ ਵਾਸਤੇ ਇਹਨਾਂ ਨੇ ਤਖਤੀ ਲਾ ਦਿੱਤੀ ਹੈ ਕਿ ਨੋ ਵੈਕੈਂਸੀ ਹੈ। ਕਿਉਂਕਿ ਦੇਖੋ ਰੌਲਾ ਪੈ ਗਿਆ, ਸਿੱਧੂ ਨਾਲ ਨਾਰਾਜ਼ਗੀ ਬਹੁਤ ਜ਼ਿਆਦਾ ਹੋਈ ਪਈ ਆ। ਹਰੀਸ਼ ਰਾਵਤ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਆ, ਉਹਦੇ 'ਚ ਰਿਪੋਰਟਰ ਨੇ ਜਦੋਂ ਪੁੱਛਿਆ ਕਿ ਭਾਈ ਕੀ ਕੋਈ ਅਹੁਦਾ ਦੇ ਰਹੇ ਹੋ, ਕਾਫੀ ਸਰਗਰਮ ਹੋਇਆ ਸਿੱਧੂ ਸਾਹਿਬ। ਉਹਨਾਂ ਨੇ ਆਖਿਆ ਕਿ ਨਹੀਂ, ਜੋ ਉੱਥੇ ਹੋਇਆ ਉਹਦੇ ਬਾਬਤ ਉਹਨਾਂ ਨੇ ਕਿਹਾ ਕਿ ਉਹ ਪਰਚੀ ਤੇ ਮੈਂ ਹੀ ਘੱਲੀ ਸੀ। ਤੁਸੀਂ ਵੀਡੀਓ ਦੇਖੀ ਹੋਣੀ ਹੈ ਨਾ, ਪਹਿਲਾਂ ਤੇ ਜਾਂਦਿਆਂ ਸੁਖੀ ਰੰਧਾਵਾ ਦੀ ਮੱਖੀ 'ਚ ਭੂਰਾ ਮਾਰ ਦਿੱਤਾ, ਕਹਿੰਦਾ ਪਾਸੇ ਹੋ ਜਾ ਭਾਜੀ, ਪਾਸੇ ਹੋ ਜਾ। ਫਿਰ ਉਸ ਤੋਂ ਬਾਅਦ ਉਹਨੂੰ ਝਿੜਕ ਦਿੱਤਾ, ਸੁਖੀ ਰੰਧਾਵਾ ਢਿੱਲਾ ਜਿਹਾ ਹੋ ਗਿਆ, ਬਰਫ਼ 'ਚ ਲੱਗ ਗਿਆ ਉਹਦੇ ਵਿਚਾਰਾ। ਤੇ ਹਰੀਸ਼ ਰਾਵਤ ਨੇ ਕਿਹਾ ਕਿ ਪਰਚੀ ਮੈਂ ਹੀ ਘੱਲੀ ਸੀਗੀ। ਤੇ ਸਿੱਧੂ ਦਾ ਕਹਿੰਦੇ ਕਿ ਆਪਣਾ ਅੰਦਾਜ਼ ਹੁਣ ਕੀ ਕਰੀਏ, ਕਰਨਾ ਹੁਣ ਤੁਸੀਂ ਸਵਾਹ, ਉਹਨੇ ਮਿੱਟੀ ਕਰ ਦਿੱਤੀ, ਤੁਹਾਡੀ ਮਿੱਟੀ ਕਰ ਦਿੱਤੀ, ਹੁਣ ਕੀ ਹੋਣਾ। ਤਾਂ ਜਦੋਂ ਪੁੱਛਿਆ ਗਿਆ ਕਿ ਹਾਂ ਭਾਈ ਇਹਨਾਂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਜਾਂ ਡਿਪਟੀ ਬਣਾਇਆ ਜਾ ਸਕਦਾ, ਤੇ ਉਹਨਾਂ ਆਖਿਆ ਕਿ ਨੋ ਵੈਕੈਂਸੀ ਫॉर ਸਿੱਧੂ। ਸੋ ਇਹ ਆਪਣੇ ਆਪ ਦੇ ਵਿੱਚ ਸਿੱਧੂ ਨੂੰ ਸ਼ੀਸ਼ਾ, ਕਿਉਂਕਿ ਦੇਖੋ ਜੋ ਉੱਥੇ ਮੋਗੇ ਸਿੱਧੂ ਨੇ ਕੀਤਾ ਉਹਦਾ ਵਲਵਲਾ ਤੇ ਨਿਕਲ ਗਿਆ, ਉਹਦਾ ਗੁੱਬ ਗੁਬਾਰ ਤੇ ਨਿਕਲ ਗਿਆ, ਉਹਨੇ ਇਹਨਾਂ ਦੀ ਮਿੱਟੀ ਪਲੀਤ ਕਰ ਦਿੱਤੀ, ਪਰ ਆਪਣਾ ਉਹ ਪਾਰਟੀ ਪੱਧਰ ਤੇ ਨੁਕਸਾਨ ਜ਼ਰੂਰ ਕਰ ਗਿਆ। ਕਿਉਂਕਿ ਤੇ ਰਾਹੁਲ ਗਾਂਧੀ ਬੈਠਾ ਸੀਗਾ, ਕੈਪਟਨ ਅਮਰਿੰਦਰ ਸਿੰਘ ਬੈਠਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਖੇਮੇ 'ਚ ਕੋਈ ਨਹੀਂ ਬੋਲਿਆ, ਪਰ ਸਿੱਧੂ ਆਪਣਾ ਨੁਕਸਾਨ ਆਪ ਹੀ ਬੋਲ ਕੇ ਕਰ ਗਿਆ। ਗਾਂ ਇਹਨੂੰ ਟਾਈਮ ਹੀ ਨਹੀਂ ਮਿਲਿਆ, ਕਿਸੇ ਨੇ ਦਿੱਤਾ ਹੀ ਨਹੀਂ ਬੋਲਣ ਦਾ, ਅਗਲੇ ਦਿਨ ਆਇਆ ਨਹੀਂ ਹੈ। ਤਾਂ ਇਹਦੇ ਆਪਣੇ ਜੱਦੀ ਸ਼ਹਿਰ ਪਟਿਆਲੇ ਦੇ ਵਿੱਚ ਰਾਹੁਲ ਗਾਂਧੀ ਰਿਹਾ, ਤੇ ਉੱਥੇ ਵੀ ਸਿੱਧੂ ਨੂੰ ਕਿਸੇ ਨੇ ਅਹਿਮੀਅਤ ਨਹੀਂ ਦਿੱਤੀ। ਤਾਂ ਸਿੱਧੂ ਨੂੰ ਹੁਣ ਸ਼ੀਸ਼ਾ ਇਹਨਾਂ ਨੇ ਦਿਖਾ ਦਿੱਤਾ, ਕਿਉਂਕਿ ਹਰੀਸ਼ ਰਾਵਤ ਦਾ ਇਹ ਜਿਹੜਾ ਬਿਆਨ ਆ, ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਤੇ ਆ ਰਿਹਾ ਸੀਗਾ, ਕੈਪਟਨ ਅਮਰਿੰਦਰ ਸਿੰਘ ਤੇ ਲਗਾਤਾਰ ਕਹਿ ਰਿਹਾ ਕਿ ਇਹ ਕੱਲ੍ਹ ਦਿਹਾੜੀ ਆਇਆ ਕਾਂਗਰਸ ਦੇ ਵਿੱਚ, ਇਹਨੂੰ ਕਿੱਥੋਂ ਅਸੀਂ ਬਣਾ ਦਈਏ ਪ੍ਰਧਾਨ, ਉਹ ਤੇ ਸਾਫ਼ ਕਰ ਹੀ ਰਿਹਾ ਕੈਪਟਨ। ਤਾਂ ਹਰੀਸ਼ ਰਾਵਤ ਦਾ ਬਿਆਨ ਹੋਣਾ, ਇਹ ਹੁਣ ਸਮਝ ਲਓ ਕਿ ਇੱਕ ਤਰ੍ਹਾਂ ਨਾਲ ਹਾਈ ਕਮਾਂਡ ਦਾ ਹੀ ਫੈਸਲਾ ਲੱਗਦਾ ਆ ਕਿ ਭਾਈ ਸਿੱਧੂ ਹੈ ਜਿੱਥੇ ਹੈਗਾ ਉੱਥੇ ਰਵੇ ਤੇ ਠੀਕ ਆ, ਜੇ ਇਸ ਤੋਂ ਵੱਧ ਦਾ ਸੋਚੇਗਾ ਲੋਚੇਗਾ ਤੇ ਗੱਲ ਨਹੀਂ ਬਣਨੀ। ਤਾਂ ਹੁਣ ਸਿੱਧੂ ਨੂੰ ਇਹ ਫੈਸਲਾ ਕਰਨਾ ਪਊਗਾ, ਔਰ ਫੈਸਲਾ ਸ਼ਾਇਦ ਅੱਜ ਭਗਤ ਜੀ ਕਰੇ ਤਾਂ ਹੀ ਫਾਇਦਾ, ਨਹੀਂ ਤੇ ਨੁਕਸਾਨ ਬਹੁਤ ਹੋ ਜਾਏਗਾ, ਗੱਡੀ ਲੰਘ ਜਾਏਗੀ। ਵੈਸੇ ਵੀ ਉਹ ਕਹਿੰਦੇ ਹੁੰਦੇ ਨੇ ਇੱਕ ਕਹਾਵਤ ਹੈ, ਸ਼ਾਇਦ ਜਾਪਾਨੀ ਕਹਾਵਤ ਆ ਜਾਂ ਚੀਨੀ ਕਹਾਵਤ ਆ, ਹੁਣ ਮੈਨੂੰ ਪਤਾ ਨਹੀਂ, ਜਾਪਾਨ ਚੀਨ ਕੋਈ ਜਿਹਾ ਲੱਗਦਾ ਕਈ ਵਾਰ। ਤਾਂ ਹੁਣ ਉਹ ਕਹਿੰਦੇ ਹੁੰਦੇ ਆ, ਵੈਸੇ ਉਹ ਕਹਿੰਦੇ ਕਿ ਅੱਜ ਦਾ ਜਿਹੜਾ ਆਂਡਾ ਆ ਨਾ, ਉਹ ਕੱਲ੍ਹ ਦੀ ਮੁਰਗੀ ਤੋਂ ਬਹੁਤ ਠੀਕ ਰਹਿੰਦਾ, ਬਹੁਤ ਵਧੀਆ, ਮਤਲਬ ਕਿ ਜਿਹੜਾ ਅੱਜ ਦਾ ਆਂਡਾ ਹੈ। ਕਹਿਣ ਦਾ ਭਾਵ ਇਹੋ ਆ ਕਿ ਅੱਜ ਦਾ ਆਂਡਾ ਜਿਹੜਾ ਸਿੱਧੂ ਨੂੰ ਵਰਤ ਲੈਣਾ ਚਾਹੀਦਾ, ਕੱਲ੍ਹ ਦੀ ਮੁਰਗੀ ਨਹੀਂ ਉਡੀਕਣੀ ਚਾਹੀਦੀ ਕਿ ਆਂਡੇ 'ਚੋਂ ਮੁਰਗੀ ਨਿਕਲੇਗੀ, ਤਾਂ ਫਿਰ ਮੁਰਗੀ ਆਪਣੇ ਕੰਮ ਆਊਗੀ। ਸੋ ਹਾਲ ਦੀ ਘੜੀ ਜੋ ਹੈ, ਨਵਜੋਤ ਸਿੰਘ ਸਿੱਧੂ ਨੂੰ ਜਲਦੀ ਵਿਚਾਰ ਲੈਣਾ ਚਾਹੀਦਾ, ਕਿਉਂਕਿ
ਕੈਪਟਨ ਅਮਰਿੰਦਰ ਸਿੰਘ, ਹਰੀਸ਼ ਰਾਵਤ ਤੇ ਥੋੜਾ ਜੇ ਕਹਿ ਲਈਏ ਕਿ ਕਾਂਗਰਸ ਨੇ ਸਾਫ਼ ਕਰ ਦਿੱਤਾ ਕਿ ਸਿੱਧੂ ਦਾ ਭਵਿੱਖ ਕੀ ਹੈ, ਕਿ ਜੇ ਤੇ ਇੰਨਾ ਕੋ ਲੈਣਾ ਤੇ ਇੱਥੇ ਬੈਠਾ ਰਿਹਾ ਬੱਚਾ, ਜਿੰਨਾ ਕੋ ਕੰਮ ਤੇ ਇੱਥੋਂ ਲੈਣਾ ਹੋਇਆ ਲੈ ਲਾਂਗੇ, ਤੇ ਜੇ ਤੂੰ ਕੋਈ ਵੱਧ ਵੀ ਲੋਚਾ ਰੱਖੇ ਅਗਰ ਹਾਲ ਫਿਰ ਤੂੰ ਕਹਿ ਸਕਦਾ ਕਿ ਜਿਵੇਂ ਕਿਸੇ ਦਾ ਸ਼ੇਰ ਸੀਗਾ, ਆਉਂਦੇ ਨੂੰ ਬੂਹੇ ਖੁੱਲੇ ਨੇ ਜਾਂਦੇ ਨੂੰ ਤੈਨੂੰ ਰਾਹ, ਕਿ ਆਉਂਦੇ ਨੂੰ ਬੂਹੇ ਖੁੱਲੇ ਸੀ ਹੁਣ ਜਾਂਦੇ ਨੂੰ ਰਾਹ ਵੀ ਖੁੱਲੇ ਸੀ, ਤੁਸੀਂ ਕਹਿ ਸਕਦੇ ਹੋ। ਜੀ ਉੱਦਾਂ ਸਿੱਧੂ ਦਾ ਲੋਟ ਆ ਜਿਹੜੀ ਸਰਕਾਰ ਹੁੰਦੀ ਉਹਦੇ ਨਾਲ ਹੀ ਉਹ ਕਿਤੇ ਨਾ ਕਿਤੇ ਆ ਕੇ ਜੁੜ ਜਾਂਦਾ ਹੈ ਤੇ ਬਾਅਦ 'ਚ ਫਿਰ ਨਾਰਾਜ਼ ਜਿਹਾ ਰਹਿ ਕੇ ਫਿਰ 25 ਸਾਲੀ ਜਿਹੜੀ ਫਿਰ ਟਪੂਸੀ ਵੱਜ ਜਾਂਦੀ ਇਹਦੀ। ਜੀ ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਜਾਬ ਸਰਕਾਰ ਵੱਲੋਂ ਸਕੂਲ ਖੋਲ੍ਹਣ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ। ਹਾਂਜੀ, ਦਿਸ਼ਾ ਨਿਰਦੇਸ਼ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਹੀ ਵਿਦਿਆਰਥੀ ਆ ਸਕਦੇ ਆ। ਦਿਨ 'ਚ ਸਿਰਫ 3 ਘੰਟੇ ਲਈ ਸਕੂਲ ਖੁੱਲ੍ਹੇ ਰਹਿਣਗੇ ਤੇ ਵਿਦਿਆਰਥੀਆਂ ਦੀ ਜਿੱਥੇ ਗਿਣਤੀ ਵੱਧ ਹੋਊਗੀ ਉੱਥੇ ਸ਼ਿਫਟਾਂ ਲੱਗਣਗੀਆਂ ਔਰ ਇਸ ਤੋਂ ਇਲਾਵਾ ਜੋ ਵੀ ਹਦਾਇਤਾਂ ਹੋਣਗੀਆਂ ਉਹਨਾਂ ਦਾ ਪਾਲਣ ਕਰਨਾ ਪਊਗਾ। ਇੱਕ ਬੈਂਚ ਤੇ ਸਿਰਫ ਇੱਕੋ ਵਿਦਿਆਰਥੀ ਨੂੰ ਬੈਠਣ ਦੀ ਇਜਾਜ਼ਤ ਹੋਊਗੀ। ਮਾਸਕ ਪਾਉਣਾ ਤੇ ਸੈਨੀਟੇਸ਼ਨ ਆਦਿ ਜੋ ਵੀ ਪ੍ਰੋਟੋਕੋਲ ਹੋਏਗਾ ਉਹ ਨਿਭਾਉਣਾ ਲਾਜ਼ਮੀ। ਹੁਣ ਇੱਥੇ ਵੀ ਸਵਾਲ ਉੱਠੇਗਾ, ਮੈਂ ਸੰਖੇਪ ਦੇ ਵਿੱਚ ਗੱਲ ਕਰੂੰਗਾ ਕਿ ਦੇਖੋ, ਇੱਕ ਪਾਸੇ ਤੁਸੀਂ ਸਕੂਲ ਖੋਲ ਰਹੇ ਹੋ, 1500 ਸਿਨੇਮੇ ਖੁੱਲ ਰਹੇ ਨੇ, ਲੋਕ ਫਿਲਮਾਂ ਦੇਖਣਗੇ, ਮੌਜ ਮਸਤੀ ਕਰਨਗੇ। ਦੂਸਰੇ ਪਾਸੇ ਜੋ ਪੰਜਾਬ ਦੀ ਹੋਂਦ ਨਾਲ ਜੁੜਿਆ ਮਸਲਾ ਉਹਨੂੰ ਤੁਸੀਂ ਕਰੋਨਾ ਨਾਲ ਜੋੜ ਰਹੇ ਹੋ। ਯਾਰ ਕਿੰਨੀ ਤੁਹਾਡੀ ਜਿਹੜੀ ਆ ਨਾ ਅਹਿਲੀਅਤ ਵਾਲੀ ਗੱਲ ਆ, ਕਿੰਨੇ ਕੋਰੇ ਹੋ ਤੁਸੀਂ ਜਜ਼ਬਾਤਾਂ ਤੋਂ, ਕਿੰਨੇ ਤੁਸੀਂ ਹੀਣੇ ਹੋ ਸੋਚ ਪੱਖੋਂ ਕਿ ਇਸ ਵੇਲੇ ਐਸੀ ਸੋਚ ਸੋਚਣ ਦੀ ਜ਼ਰੂਰਤ ਆ ਜਿਹੜੀ ਕਿ ਨਿਰਪੱਖ ਹੋਵੇ, ਜਿਹੜੀ ਸਿਰਫ ਤੇ ਸਿਰਫ ਪੰਜਾਬ ਦੀ ਵਫਾਦਾਰ ਹੋਵੇ। ਜੇ ਹੁਣ ਤੁਸੀਂ ਦਿੱਲੀ ਲਈ ਵਫਾਦਾਰੀਆਂ ਪਾਲੋਗੇ ਜਾਂ ਨਿੱਜੀ ਮਫਾਦਾਂ ਦੇ ਤੁਸੀਂ ਚੱਕਰਾਂ 'ਚ ਪੈ ਗਏ ਤੇ ਫਿਰ ਤੁਸੀਂ ਲੀਡਰ ਨਹੀਂ ਹੈਗੇ, ਫਿਰ ਤੁਸੀਂ ਉਹ ਲੋਕ ਹੋਵੋਗੇ ਜਿਨ੍ਹਾਂ ਨੇ ਬੇੜੀ ਨੂੰ ਪਾਰ ਲਾਉਣ ਦੀ ਜ਼ਿੰਮੇਵਾਰੀ ਲਈ ਸੀਗੀ, ਪਰ ਅਫਸੋਸ ਦੀ ਗੱਲ ਕਿ ਪਾਰ ਨਹੀਂ ਲਾਈ, ਉਹਨਾਂ ਨੇ ਪਾਰ ਹੀ ਬੁਲਾ ਦਿੱਤੀ। ਜੀ ਜੀ ਤੇ ਮਿੰਟੂ ਜੀ ਜਾਂਦੇ ਜਾਂਦੇ ਜੇ ਆਪਾਂ ਗੱਲ ਕਰ ਲਈਏ ਤੇ ਕਹਿੰਦੇ ਕਮੇਟੀ ਚੋਣਾਂ ਦੇ ਲਈ ਹੁਣ ਹੋਇਆ ਰਾਹ ਪੱਧਰਾ। ਆ ਦੇਖੋ, ਤੁਸੀਂ ਠੰਡਾ ਪਾਣੀ ਪੀ ਕੇ ਲੰਮਾ ਸਾਹ ਲੈ ਕੇ ਹੁਣ ਸੋਚ ਸਕਦੇ ਹੋ ਕਿ ਵਾਕਿਆ ਅਕਾਲੀ ਭਾਜਪਾ ਦਾ ਗੱਠਜੋੜ ਟੁੱਟ ਗਿਆ, ਕਿਉਂਕਿ ਯਕੀਨ ਹੀ ਨਹੀਂ ਸੀ ਆਉਂਦਾ, ਬਹੁਤਿਆਂ ਨੂੰ ਯਕੀਨ ਹੀ ਨਹੀਂ ਸੀ ਆਉਂਦਾ ਕਿ ਟੁੱਟ ਗਿਆ। ਇਹਨਾਂ ਦਾ ਕੋਈ ਪਤਾ ਨਹੀਂ ਹੈ। ਵੈਸੇ ਅੱਜ ਆਇਆ ਮੈਨੂੰ ਲੱਗਦਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਬਿਆਨ ਸੀਗਾ ਪ੍ਰਧਾਨ ਦਾ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਜਾਤੀ ਰਿਲੇਸ਼ਨ ਹੈਗੇ ਆ ਹਾਲੇ ਵੀ, ਤੇ ਮੈਂ ਕੋਈ ਮਾੜਾ ਚੰਗਾ ਨਹੀਂ ਬੋਲਣਾ ਕਿ ਉਹ ਹੰਕਾਰੀ ਰਵੱਈਏ ਨਾਲ ਚੱਲ ਰਹੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਕਹੀਆਂ ਨੇ ਵੱਡੀ ਸਾਰੀ ਇੰਟਰਵਿਊ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਹੁਣ ਜੇ ਆਪਾਂ ਵੇਖੀਏ ਤਾਂ ਲੱਗਦਾ ਇਹੋ ਆ ਕਿ ਰਿਸ਼ਤੇ ਜਿਹੜੇ ਆ ਉਹ ਸੱਚੀਓ ਟੁੱਟ ਚੁੱਕੇ ਆ ਤੇ ਗੱਲ ਜਿਹੜੀ ਆ ਉਹ ਬਹੁਤ ਅੱਗੇ ਤੱਕ ਨਿਕਲ ਚੁੱਕੀ ਆ। ਕਿਉਂਕਿ ਬਹੁਤ ਲੰਮੇ ਸਮੇਂ ਤੋਂ ਇੱਕ ਨਿਯੁਕਤੀ ਜਿਹੜੀ ਆ ਉਹ ਉਡੀਕੀ ਜਾ ਰਹੀ ਸੀ। SSRO ਨੂੰ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਨਿਯੁਕਤ ਕਰ ਦਿੱਤਾ ਗਿਆ। ਇਹ ਸਾਬਕਾ ਜਸਟਿਸ ਰਿਟਾਇਰਡ ਨੇ। ਤਾਂ ਕਹਿਣ ਦਾ ਮਤਲਬ ਇਹ ਕਿ ਕਿਸੇ ਵੇਲੇ ਵੀ ਹੁਣ ਚੋਣਾਂ ਦਾ ਕੰਮ ਹੈ ਜਿਹੜਾ ਕਮੇਟੀ ਦਾ ਉਹ ਸ਼ੁਰੂ ਕੀਤਾ ਜਾ ਸਕਦਾ ਹੈ। ਤਾਂ ਇਸ ਤੋਂ ਲੱਗਦਾ ਇਹੋ ਆ ਕਿ ਹੁਣ ਜਾਂ ਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਕੁਛ ਨਾ ਕੁਛ ਆਪਣੇ ਮਨ ਮੁਤਾਬਕ ਅਕਾਲੀ ਦਲ ਬਾਦਲ ਤੋਂ ਕਰਵਾਏਗੀ, ਜਾਂ ਫਿਰ ਇਹਨਾਂ ਨੂੰ ਕਹੇਗੀ ਕਿ ਭਾਈ ਪੱਕੇ ਇਮਤਿਹਾਨ ਤੁਹਾਡੇ ਆ ਰਹੇ ਆ 2022, ਹੁਣ ਉਸ ਤੋਂ ਪਹਿਲਾਂ ਤੁਹਾਡਾ ਕੱਚਾ ਪੇਪਰ ਲੈ ਲਈਏ। ਯਾਦ ਹੈ ਨਾ, ਛੋਟੇ ਹੁੰਦੇ ਕੱਚੇ ਪੇਪਰ ਪੱਕੇ ਪੇਪਰ ਆ, ਤੇ ਜੇ ਕੱਚੇ ਪੇਪਰ 'ਚੋਂ ਰਹਿ ਗਏ ਤੇ ਫਿਰ ਘਰਦਿਆਂ ਨੂੰ ਵੀ ਪਤਾ ਲੱਗ ਜਾਂਦਾ ਕਿ ਜਾਂ ਤੇ ਹੁਣ ਛੂਲੇ ਦੇਣੇ ਪੈਣੇ ਆ ਤੇ ਜਾਂ ਚੁੱਪ ਕਰਕੇ ਜਵਾਕ ਨੂੰ ਡੰਗਰਾਂ ਦੇ ਮਗਰ ਤੋੜ ਦੇਣਾ ਚਾਹੀਦਾ। ਇਹਨਾਂ ਖਤੂ ਨਹੀਂ ਪੜਦਾ। ਹੁਣ ਕੱਚੇ ਪੇਪਰ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਸ਼ਿੱਦਤ ਦੇ ਨਾਲ ਕੰਮ ਕਰਨਾ ਪਊਗਾ। ਔਰ ਤਾਜ਼ਾ ਅਪਡੇਟ ਇਹ ਆ ਕਿ ਲੰਗੋਵਾਲ ਸਾਹਿਬ ਬਾਬੇ ਧੁੰਮੇ ਕੋਲ ਪਹੁੰਚ ਗਏ ਆ, ਨਾਲ ਧਾਮੀ ਸਾਹਿਬ ਆ, ਮਹਿਤਾ ਸਾਹਿਬ ਆ, ਸਾਰੇ ਉੱਥੇ ਪਹੁੰਚ ਗਏ ਆ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਇੰਨੀ ਗੱਲ ਹੀ ਕਾਫੀ ਆ ਹੁਣ ਤੁਹਾਡੇ ਸੋਚਣ ਵਾਸਤੇ ਕਿ ਕਿੰਨੀਆਂ ਭਾਜੜਾਂ ਪੈ ਗਈਆਂ ਨਾਲ ਦੀ ਨਾਲ। ਹਾਲਾਂਕਿ ਉਹ ਕਹਿੰਦੇ ਕਿ ਕਦ ਤੱਕ ਮਸਲਿਆਂ ਲਈ ਮਿਲਣੀ ਸੀਗੀ, ਰਸਮੀ ਮਿਲਣੀ ਸੀਗੀ ਜਾਂ ਗੈਰ ਰਸਮੀ ਮਿਲਣੀ ਹੋ ਸਕਦੀ ਆ, ਪਰ ਇਹ ਦੇਖੋ ਕਿ ਜਿਸ ਤਰ੍ਹਾਂ ਹੀ ਸਾਰੋਂ ਸਾਹਿਬ ਦੀ ਨਿਯੁਕਤੀ ਦੀ ਖਬਰ ਆਉਂਦੀ ਆ, ਨਾਲ ਦੀ ਨਾਲ ਕਾਰਾਂ ਜਿਹੜੀਆਂ ਨੇ ਉਹ ਮਹਿਤੇ ਵੱਲ ਦੌੜ ਪੈਂਦੀਆਂ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋਚੋ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਣੇ ਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।